ਕਰਵਾ ਸਕਦੇ ਨੇ, ਕਾਲ ਕਰ ਸਕਦੇ ਹੋ ਇਹਨਾਂ ਦੇ ਨਾਲ। ਸੰਪਰਕ ਕਰੋ 8888889914 888 888 9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸੁਪਰੀਮ ਕੋਰਟ ਨੇ ਅੱਜ ਦੋ ਅਹਿਮ ਫੈਸਲੇ ਜਿਹੜੇ ਆ ਉਹ ਸੁਣਾਏ ਹੈਗੇ ਆ। ਪਹਿਲਾ ਫੈਸਲਾ ਦਾ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਜਿਹੜੀਆਂ ਸਟੇਟਸ ਹੈਗੀਆਂ ਆ ਉਹਨਾਂ 'ਚ ਜਿਹੜੇ ਮੇਲ ਇਨ ਬੈਲਟਸ ਆ, ਜੇ ਉਹ ਲੇਟ ਵੀ ਪਹੁੰਚਦੇ ਆ ਤੇ ਉਹਨਾਂ ਨੂੰ ਕਾਊਂਟ ਕੀਤਾ ਜਾਵੇ, ਉਹ ਕਾਊਂਟ ਹੋ ਸਕਦੇ ਹੈਗੇ ਆ। ਸੋ ਜਸਟਿਸ ਨੇ ਇਹ ਰੂਲ ਕੀਤਾ ਵੀ ਜਿਹੜਾ ਮਿਸੀਸਿਪੀ ਦਾ ਲਾ ਉਹ ਅਲਾਓ ਕਰਦਾ ਆ ਵੀ ਐਜ਼ ਲੌਂਗ ਐਜ਼ ਦਾ ਬੈਲਟਸ ਜਿਹੜੇ ਉਹਨਾਂ ਦੇ ਕੋਲ ਮੇਲ ਦੇ ਵਿੱਚ ਪਹੁੰਚਦੇ ਆ ਤੇ ਉਹਨਾਂ ਨੂੰ ਕਾਊਂਟ ਕੀਤਾ ਜਾਵੇ। ਇਲੈਕਸ਼ਨ ਡੇ ਵਾਲਾ ਦਿਨ ਜਿਹੜਾ ਆ ਉਹ ਨਾ ਗਿਣਿਆ ਜਾਵੇ। ਕੈਲੀਫੋਰਨੀਆ 'ਚ ਵੀ ਮੈਨੂੰ ਲੱਗਦਾ ਵੀ ਕੁਛ ਸਮਾਂ ਉਹ ਕਾਊਂਟ ਕਰਦੇ ਹੈਗੇ ਆ। ਸੋ ਰਿਪਬਲਿਕਨ ਨੈਸ਼ਨਲ ਕਮੇਟੀ ਨੇ ਚੈਲੰਜ ਕੀਤਾ ਸੀ। ਸੁਪਰੀਮ ਕੋਰਟ ਨੇ ਅੱਜ ਇਹ ਰੂਲ ਕਰ ਦਿੱਤਾ ਵੀ ਇਲੈਕਸ਼ਨ ਆਫੀਸ਼ੀਅਲਸ ਮੇ ਕਾਊਂਟ ਮੇਲ ਇਨ ਬੈਲਟ that arrive after election day if they were postmarked beforehand। ਸੋ ਜਿੱਦਣ ਇਲੈਕਸ਼ਨ ਡੇ ਆ, ਮੰਨ ਲਓ ਵੀ ਜੇ ਨਵੰਬਰ 2 ਆ ਜਿਹੜੀ ਇਸ ਵਾਰੀ ਹੋਣੀ ਹੁਣ ਕੈਲੀਫੋਰਨੀਆ 'ਚ, ਤੇ ਉਹ 2 ਤਰੀਕ ਤੱਕ ਵੀ ਜੇ ਮੇਲ ਕਰ ਦਿੱਤਾ ਬੈਲਟ, ਕਈ ਵਾਰੀ ਹੁਣ 3-4 ਦਿਨ ਬਾਅਦ ਮੇਲ 'ਚ ਆਉਂਦਾ ਆ, 5 ਦਿਨ ਵੀ ਲੱਗ ਜਾਂਦੇ, ਤੇ ਉਸ ਨੂੰ ਕਾਊਂਟ ਕੀਤਾ ਜਾਊਗਾ ਐਜ਼ ਲੌਂਗ ਐਜ਼ ਜਿਹੜੀ ਸਟੈਂਪ ਆ ਉਹ ਜਿਹੜੀ ਲਾਸਟ ਡੇਟ ਹੈਗੀ ਆ ਇਲੈਕਸ਼ਨ ਦੀ ਉਹ ਉੱਤੇ ਲੱਗੀ ਹੋਵੇ। ਜਸਟਿਸ ਐਮੀ ਕੌਰਨੇ ਵੈਰੇਟ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਇਹ ਬਹੁਤ ਕ੍ਰਿਟੀਸਾਈਜ਼ ਕੀਤਾ ਜਾਂਦਾ ਸੀ ਵੀ ਮੇਲ ਇਨ ਬੈਲਟ ਜਿਹੜਾ ਇਹ ਫਰਾਡ ਹੈਗਾ ਆ। ਸੋ ਇਹਦੇ ਵਿੱਚ ਕਹਿੰਦੇ ਪਈ ਐਵੀਡੈਂਸ ਆ ਵੀ ਕਿੱਦਾਂ ਦਾ ਫਰਾਡ ਹੋ ਸਕਦਾ। 2 ਜਿਹੜੇ ਕੋਰਟ ਦੇ ਕੰਜ਼ਰਵੇਟਿਵ ਜਿਹੜੇ ਜੱਜ ਸੀਗੇ ਉਹ 3 ਲਿਬਰਲਸ ਦੇ ਨਾਲ ਜੁਆਇਨ ਕੀਤੇ ਆ ਤੇ 5 ਜਣਿਆਂ ਦੀ ਮੈਜੋਰਟੀ ਦੇ ਨਾਲ ਇਹ ਜਿਹੜਾ ਡਿਸੀਜਨ ਆ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਹੈਗਾ। ਮਿਸੀਸਿਪੀ ਲਾ ਤੇ ਇਦਾਂ ਦਾ ਹੀ ਸੇਮ ਜਿਹੜਾ ਮੈਜਰ ਹੈਗਾ 13 ਹੋਰ ਸਟੇਟਾਂ ਦੇ ਵਿੱਚ ਉਹ ਨਵੰਬਰ ਇਲੈਕਸ਼ਨ ਜੋ ਹੋਣੀ ਹੈ ਮਿਡ ਟਰਮ ਇਲੈਕਸ਼ਨ ਉਹ ਇਸ ਤਰ੍ਹਾਂ ਹੀ ਰਹੇਗਾ। ਜੀ ਬਿਲਕੁਲ। ਸੋ 4 ਦੇ ਮੁਕਾਬਲੇ 5 ਜਸਟਿਸਿਸ ਨੇ ਇਹ ਜਿਹੜੀ ਕਾਊਂਟਿੰਗ ਆ ਇਲੈਕਸ਼ਨ ਡੇ ਤੋਂ ਬਾਅਦ ਦੇ ਵਿੱਚ ਰੱਖਣ ਦੀ ਹਾਮੀ ਜਿਹੜੀ ਉਹ ਭਰੀ ਆ। ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਬੇਸਿਕਲੀ ਜਿਹੜਾ ਇਹ ਆਖਿਆ, ਕਹਿੰਦੇ ਵੀ ਫੈਡਰਲ ਇਲੈਕਸ਼ਨ ਡੇ ਦੇ ਜਿੰਨੇ ਵੀ ਸਟੈਚੂਜ਼ ਹੈਗੇ ਆ ਉਹਦੇ ਵਿੱਚ ਇਹ ਰਿਕੁਆਇਰਮੈਂਟ ਨਹੀਂ ਹੈਗੀ ਵੀ ਬੈਲਟ ਜਿਹੜੇ ਆ ਇਲੈਕਸ਼ਨ ਡੇ ਵਾਲੇ ਦਿਨ ਮਿਲਣੇ ਚਾਹੀਦੇ ਹੈਗੇ ਆ। ਸੋ ਇਸ ਲਈ ਇਲੈਕਸ਼ਨ ਡੇ ਵਾਲੇ ਦਿਨ ਤੱਕ ਜੇ ਪੋਸਟ ਮਾਰਕਡ ਹੋਏ ਨੇ ਬੈਲਟ ਤੇ ਮੰਨ ਲਓ ਲੇਟ ਹੋ ਜਾਂਦੇ ਆ, ਬਾਅਦ 'ਚ ਪਹੁੰਚਦੇ ਆ, ਤਾਂ ਉਹਨਾਂ ਨੂੰ ਗਿਣਿਆ ਜਾਵੇਗਾ। ਸੋ ਟਰੰਪ ਹੋਣਾ ਨੇ ਕਿਹਾ ਵੀ ਇਹ ਬਹੁਤ ਵੱਡਾ ਅੱਜ ਹਾਰ ਹੋਈ ਆ, ਟਰਮੈਂਡਸ ਲਾਸ ਆ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ, ਤੇ ਕਹਿੰਦੇ ਇਸ ਲਈ ਅਤ ਜ਼ਰੂਰੀ ਹੋ ਗਿਆ ਆ ਵੀ ਜਿਹੜਾ ਸੇਵ ਅਮਰੀਕਾ ਐਕਟ ਆ ਉਸ ਨੂੰ ਜਲਦ ਤੋਂ ਜਲਦ ਪਾਸ ਕੀਤਾ ਜਿਹੜਾ ਹੋ ਜਾਵੇ। ਸੋ 5-4 ਜਿਹੜਾ ਓਪੀਨੀਅਨ ਆ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਜਸਟਿਸ ਬੈਰਟ ਆ ਉਹਨਾਂ ਦੇ ਦੁਆਰਾ ਲਿਖਿਆ ਜਿਹੜਾ ਉਹ ਆ ਗਿਆ ਹੈਗਾ ਆ। ਸੋ ਸੇਮ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਕੱਲਾ ਮਿਸੀਸਿਪੀ ਨਹੀਂ, ਮੈਨੂੰ ਲੱਗਦਾ ਕੈਲੀਫੋਰਨੀਆ ਦੇ ਵਿੱਚ ਵੀ ਇਲੈਕਸ਼ਨ ਡੇ ਤੋਂ ਬਾਅਦ ਦੇ ਵਿੱਚ ਕਾਊਂਟਿੰਗ ਉਹਨਾਂ ਬੈਲਟਸ ਦੀ ਹੁੰਦੀ ਆ, ਬਸ਼ਰਤੇ ਵੀ ਇਲੈਕਸ਼ਨ ਡੇ ਜਾਂ ਉਸ ਤੋਂ ਪਹਿਲਾਂ ਉਹ ਪੋਸਟ ਮਾਰਕ ਹੋਏ ਜਿਹੜੇ ਉਹ ਹੋਣ। ਸੋ ਅੱਜ ਜਿਹੜਾ ਆ ਇਹ ਬੜਾ ਹੀ ਅਹਿਮ ਇਤਿਹਾਸਿਕ ਫੈਸਲਾ ਆਇਆ ਆ। ਸੁਪਰੀਮ ਕੋਰਟ ਦਾ ਕੋਈ ਵੀ ਹਰਜੋਤ ਸਿੰਘ ਜੀ ਜਿਹੜਾ ਫੈਸਲਾ ਹੈ ਉਹ ਹਮੇਸ਼ਾ ਹੀ ਇਤਿਹਾਸਿਕ ਹੁੰਦਾ ਆ ਕਿਉਂਕਿ ਉਸ ਦੇ ਜਿਹੜੇ ਕਹਿ ਸਕਦੇ ਆ ਵੀ ਨਤੀਜੇ ਆ ਉਹ ਦੂਰ ਤੱਕ ਲੰਮੇ ਸਮੇਂ ਤੱਕ ਉਹਨਾਂ ਦੇ ਪੈਂਦੇ ਆ। ਚਾਹੇ ਪਹਿਲਾਂ ਤੁਸੀਂ ਦੇਖ ਲਓ ਰੋ ਵਰਸਿਸ ਵੇਡ ਵਾਲਾ ਜਦੋਂ ਅੱਜ ਤੋਂ ਉਹਨਾਂ ਨੇ 30-40 ਸਾਲ ਪਹਿਲਾਂ ਕੀਤਾ ਤਾਂ ਉਹਨੂੰ ਬਦਲਣ ਦੇ ਲਈ 30-40 ਸਾਲ ਜਿਹੜੇ ਉਹ ਲੱਗ ਗਏ। ਕੋਈ ਵੀ ਫੈਸਲਾ ਜੇ ਆਉਂਦਾ, ਜੇ ਕੋਈ ਇੱਕ ਧਿਰ ਉਸ ਤੋਂ ਨਹੀਂ ਖੁਸ਼ ਹੈਗੀ ਤਾਂ ਉਹਨਾਂ ਨੂੰ ਬਦਲਣ ਦੇ ਲਈ, ਉਹ ਸਮਾਂ ਲਿਆਉਣ ਦੇ ਲਈ ਜਾਂ ਸਮਾਂ ਆਉਣ ਦੇ ਲਈ ਕਈ ਦਹਾਕੇ ਜਿਹੜੇ ਉਹ ਲੰਘ ਜਾਂਦੇ ਹੁੰਦੇ ਆ। ਸੋ ਅੱਜ ਵੀ ਜਿਹੜੇ ਕਈ ਲਾ ਗਰੁੱਪ ਵਾਲੇ ਆ, ਇੱਕ ਇਲਾਇਸ ਲਾ ਗਰੁੱਪ ਦੇ ਲਿਟੀਗੇਸ਼ਨ ਦੇ ਚੇਅਰ ਆ ਐਲਿਜ਼ਾਬੈਥ ਫਰੋਸਟ, ਉਹਨਾਂ ਨੇ ਕਿਹਾ ਵੀ ਇੰਪੋਰਟੈਂਸ ਆਫ ਦਿਸ ਕੇਸ ਕੈਨਟ ਬੀ ਓਵਰਸਟੇਟਡ, ਵੀ ਅਸੀਂ ਜਿੰਨਾ ਵੀ ਕਹੀਏ ਉਹ ਘੱਟ ਆ, ਵੀ ਇੰਨੀ ਜ਼ਿਆਦਾ ਇੰਪੋਰਟੈਂਸ ਹੈਗੀ ਆ। RNC ਨੇ ਕਹਿੰਦੇ ਵੀ ਰੈਡੀਕਲ ਅਟੈਂਪਟ ਸੀਗਾ, ਇੱਕ ਕੋਸ਼ਿਸ਼ ਸੀਗੀ ਵੀ ਉਹ ਇਲੈਕਸ਼ਨ ਲਾਜ਼ ਨੂੰ ਮੁੜ ਦੁਬਾਰਾ ਜਿਹੜੀ ਉਹ ਲਿਖਣ ਦੀ ਕੋਸ਼ਿਸ਼ ਜਿਹੜੀ ਉਹ ਕਰਨ, ਤੇ ਸੁਪਰੀਮ ਕੋਰਟ ਨੇ ਇੱਕ ਸਿੰਪਲ ਪ੍ਰਿੰਸੀਪਲ ਨੂੰ ਵੀ ਲਾਫੁਲ ਬੈਲਟ
ਜਿਹੜਾ ਸਮੇਂ ਤੇ ਕਾਸਟ ਕੀਤਾ ਗਿਆ ਆ ਵੀ ਉਹ ਪਾਇਆ ਗਿਆ ਆ ਤੇ ਉਸ ਨੂੰ ਜਿਹੜਾ ਉਹ ਗਿਣਨਾ ਜ਼ਰੂਰੀ ਹੈਗਾ ਆ। ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਜਿਹੜੀ ਉਹ ਆਈ ਹੈਗੀ ਆ, ਉਹ ਬਹੁਤ ਹੀ ਨੈਰੋ ਮਾਰਜਨ ਦੇ ਨਾਲ ਇਹ ਪਾਸ ਹੋਇਆ ਆ ਵੀ 4 ਦੇ ਮੁਕਾਬਲੇ ਜਿਹੜੇ 5 ਜਸਟਿਸਿਸ ਆ ਉਹਨਾਂ ਨੇ ਇਹ ਜਿਹੜਾ ਉਹ ਫੈਸਲਾ ਸੁਣਾਇਆ। 2020 ਦੇ ਵਿੱਚ ਟਰੰਪ ਹੋਣਾ ਦੇ ਦੁਆਰਾ ਹੀ ਜਿਹੜੇ ਜਸਟਿਸ ਐਮੀ ਕੌਨੀ ਬੈਰਟ ਆ ਉਹਨਾਂ ਨੂੰ ਨੋਮੀਨੇਟ ਕੀਤਾ ਜਿਹੜਾ ਉਹ ਗਿਆ ਸੀਗਾ। ਉਹਨਾਂ ਨੇ ਫੈਡਰਲ ਇਲੈਕਸ਼ਨ ਲਾ ਨੂੰ ਜਿਹੜੀ ਉਹ ਸੁਪਰਸੀਡ ਕਰਨ ਦੀਆਂ ਜਿਹੜੀਆਂ ਗੱਲਾਂ ਆ ਉਸ ਨੂੰ ਰਿਜੈਕਟ ਕਰ ਦਿੱਤੇ ਉਹ ਸਾਰੇ ਜਿਹੜੇ ਉਹ ਆਰਗੂਮੈਂਟ ਤੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜਾ ਮਿਸਿਸਿਪੀ ਦਾ ਸਟੈਚੂ ਹੈਗਾ ਆ ਲੇਟ ਅਰਾਈਵਿੰਗ ਐਬਸੈਂਟੀ ਬੈਲਟਸ ਦਾ ਉਹ ਜਿਹੜਾ ਉਹ ਬਰਕਰਾਰ ਉਹਨਾਂ ਦਾ ਰਹੇਗਾ। ਸੋ ਇਸ ਤੋਂ ਪਹਿਲਾਂ 5th ਸਰਕਟ ਕੋਰਟ ਆਫ ਅਪੀਲ ਨੇ ਇਹ ਜਿਹੜਾ ਓਪੀਨੀਅਨ ਸੀ ਉਸ ਨੂੰ ਰਿਵਰਸ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਮਿਸਿਸਿਪੀ ਦੇ ਜਿਹੜੇ ਲੇਟ ਬੈਲਟਸ ਆ ਉਹ ਵਾਲਾ ਕਹਿ ਸਕਦੇ ਹਾਂ ਵੀ ਡਿਸੀਜਨ ਦੇ ਉਲਟ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। ਜਦੋਂ ਪਹਿਲਾਂ ਹਰਜੋਤ ਸਿੰਘ ਜੀ ਇਹ ਫੈਸਲਾ 5th ਸਰਕਟ ਕੋਰਟ ਆਫ ਅਪੀਲ ਦੇ ਵਿੱਚੋਂ ਆਇਆ ਸੀ, ਉਸ ਕੋਰਟ ਨੇ ਰੂਲ ਕੀਤਾ ਸੀਗਾ ਵੀ ਜਿਹੜਾ ਮਿਸਿਸਿਪੀ ਦਾ ਅਸੈਪਟੈਂਸ ਆ ਵੀ ਇਹ ਜਿਹੜੇ ਲੇਟ ਬੈਲਟ ਨੂੰ ਅਲਾਓ ਕਰ ਰਹੇ ਆ ਇਹ ਫੈਡਰਲ ਲਾ ਦੀ ਉਲੰਘਣਾ ਹੈਗੀ ਆ। ਸੋ ਬੈਰਟ ਹੁਣਾਂ ਦੇ ਨਾਲ ਅੱਜ ਜਿਹੜੇ ਜਸਟਿਸ ਰਾਬਰਟਸ, ਚੀਫ ਜਸਟਿਸ ਰਾਬਰਟ, ਐਸੋਸੀਏਟ ਜਸਟਿਸ ਸੋਨੀਆ ਸੋਟੋਮਾਯੋਰ, ਅਲੀਨਾ ਕੀਗਨ ਤੇ ਕੇਤਨ ਜੀ ਬਰਾਊਨ ਜੈਕਸਨ ਉਹਨਾਂ ਨੇ ਜਿਹੜਾ ਆ ਉਹ ਸਾਥ ਦਿੱਤਾ। ਡਿਸੈਂਟ ਦੇ ਵਿੱਚ ਜਸਟਿਸ ਸੈਮੂਅਲ ਅਲੀਟੋ ਉਹਨਾਂ ਨੇ ਜਿਹੜਾ ਉਹ ਲਿਖਿਆ ਵੀ ਜਿਹੜੇ ਲੇਟ ਅਰਾਈਵਿੰਗ ਬੈਲਟ ਆ ਇਹਦੇ ਨਾਲ ਜਿਹੜੇ ਕਹਿੰਦੇ ਵੀ ਪੋਸਟਪੋਨ ਹੋ ਜਾਂਦੀ ਹੈ ਡੇਟ, ਵੀ ਜਿੱਦਣ ਲੋਕਾਂ ਨੇ ਚੁਣਿਆ ਆ ਵੀ ਉਸ ਦਿਨ ਫੈਸਲਾ ਨਹੀਂ ਆਉਂਦਾ ਫਿਰ ਲੇਟ ਹੋ ਜਾਂਦਾ ਆ। ਇਹ ਡਿਸੈਂਟ ਦੇ ਵਿੱਚ ਜਸਟਿਸ ਕਲੈਰੈਂਸ ਥਾਮਸ ਤੇ ਨੀਲ ਗੌਰਸਚ ਤੇ ਜਿਹੜਾ ਜੁਆਇੰਡ ਇਨ ਪਾਰਟ ਥੋੜਾ ਜਿਹਾ ਹਿੱਸਾ ਜਿਹੜਾ ਬ੍ਰੈਟ ਕੈਵਨਾ ਆ ਉਹਨਾਂ ਨੇ ਵੀ ਇਸ ਨੂੰ ਜਿਹੜਾ ਇਸ ਦੇ ਵਿੱਚ ਜੁਆਇਨ ਕੀਤਾ ਹੈਗਾ ਆ। ਸੋ ਇਹ ਇੱਕ ਕਹਿ ਸਕਦੇ ਹਾਂ ਵੀ ਟਰੰਪ ਹੋਣਾ ਦੇ ਲਈ ਜਾਂ ਰਿਪਬਲਿਕਨ ਜਿਹੜੀ ਪਾਰਟੀ ਆ ਉਹਨਾਂ ਦੇ ਲਈ ਇਹ ਝਟਕਾ ਜਿਹੜਾ ਉਹ ਦੇਖਿਆ ਜਾ ਰਿਹਾ ਹੈ, ਜਿਸ ਦੇ ਵਿੱਚ ਇਹ ਚਾਹੁੰਦੇ ਸੀਗੇ ਵੀ ਜਿਹੜੀ ਲੇਟ ਅਰਾਈਵਿੰਗ ਬੈਲਟਸ ਆ ਉਹ ਨਾ ਗਿਣੇ ਜਾ ਸਕਣ ਤੇ ਅੱਜ ਸੁਪਰੀਮ ਕੋਰਟ ਨੇ ਉਹਨਾਂ ਨੂੰ ਅਲਾਓ ਕਰ ਦਿੱਤਾ ਆ, ਬਸ਼ਰਤੇ ਉਹ ਜਿਹੜੇ ਬੈਲਟਸ ਆ ਇਲੈਕਸ਼ਨ ਡੇ ਜਾਂ ਉਸ ਤੋਂ ਪਹਿਲਾਂ ਉਹਨਾਂ ਦੇ ਪੋਸਟ ਮਾਰਕ ਹੋਏ ਹੋਣ। ਅਗਲਾ ਜਿਹੜਾ ਅੱਜ ਦਾ ਮੇਨ ਡਿਸੀਜਨ ਦਿੱਤਾ ਗਿਆ ਹੈਗਾ ਆ ਸੁਪਰੀਮ ਕੋਰਟ ਵੱਲੋਂ, ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਪਾਵਰ ਨੂੰ ਲੈ ਕੇ ਹੈਗਾ। ਸੁਪਰੀਮ ਕੋਰਟ ਨੇ 2 ਡਿਸੀਜਨ ਇਹਦੇ ਸੰਬੰਧ 'ਚ ਦਿੱਤੇ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਫੈਡਰਲ ਰਿਜ਼ਰਵ ਬੋਰਡ ਦੀ ਮੈਂਬਰ ਲੀਜ਼ਾ ਕੁੱਕ ਆ ਉਹਨਾਂ ਨੂੰ ਟਰੰਪ ਹੁਣੀ ਫਾਇਰ ਨਹੀਂ ਕਰ ਸਕਦੇ। ਲੀਜ਼ਾ ਕੁੱਕ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਚਾਰਜ ਲਾਏ ਸੀ ਵੀ ਇਹਨਾਂ ਨੇ ਮੌਰਗੇਜ ਐਪਲੀਕੇਸ਼ਨਾਂ ਦੇ ਉੱਤੇ ਝੂਠ ਬੋਲ ਕੇ ਜਿਹੜਾ ਲੋਨ ਲਿਆ ਹੈਗਾ। ਤੇ ਉਸ ਤੋਂ ਬਿਨਾਂ ਜਿਹੜੀਆਂ ਇੰਡੀਪੈਂਡੈਂਟ ਏਜੰਸੀਜ਼ ਹੈਗੀਆਂ ਉਹਨਾਂ ਦੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਟਰੰਪ ਹੁਣੀ ਫਾਇਰ ਕਰ ਸਕਦੇ ਆ, ਜਿੱਦਾਂ FTC ਦੀ ਕਮਿਸ਼ਨਰ ਰਿਬੇਕਾ ਸਲੋਟਰ ਆ। ਸੋ ਉਹ ਡੈਮੋਕ੍ਰੇਟ ਨੇ ਅਪਾਇੰਟ ਕੀਤਾ ਸੀ, ਉਹਨਾਂ ਨੂੰ ਉਹ ਕਹਿੰਦੇ ਫਾਇਰ ਕਰ ਸਕਦੇ ਹੈਗੇ ਆ। ਸੇਮ ਟਾਈਮ ਤੇ ਇਹ ਡਿਸੀਜਨ ਇਸ਼ੂ ਕੀਤੇ ਗਏ ਤੇ ਦੋਨੋਂ ਜਿਹੜੇ ਆ ਆਥਰ ਕੀਤੇ ਗਏ ਚੀਫ ਜਸਟਿਸ ਜੌਨ ਰਾਬਰਟਸ ਵੱਲੋਂ। ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਐਗਜ਼ਾਮਪਲ ਹੀ ਆ, ਕੰਜ਼ਰਵੇਟਿਵ ਜਿਹੜੀ ਮੈਜੋਰਟੀ ਕੋਰਟ ਪੁਸ਼ ਕਰ ਰਹੀ ਆ। ਇੱਕ ਐਸਪੈਕਟ ਦੇ ਉੱਤੇ ਟਰੰਪ ਉਹਨਾਂ ਨੂੰ ਕਹਿ ਰਹੀ ਪਾਵਰ ਦੇ ਰਹੀ ਆ, ਦੂਸਰੇ ਤੇ ਉਹਨਾਂ ਨੂੰ ਕਹਿ ਰਹੀ ਆ ਵੀ ਨਹੀਂ ਤੁਸੀਂ ਇਸ ਜਿਹੜੇ FTC ਦੇ ਹੈਗੇ ਆ ਉਹਨਾਂ ਨੂੰ ਜਿਹੜਾ ਫਾਇਰ ਨਹੀਂ ਕਰ ਸਕਦੇ ਹੈਗੇ। ਸੌਰੀ, FTC ਦੇ ਕਮਿਸ਼ਨਰ ਰਿਬੇਕਾ ਕੈਲੀ ਸਲੋਟਰ ਨੂੰ ਫਾਇਰ ਕਰ ਸਕਦੇ ਆ, ਕੁੱਕ ਨੂੰ ਫਾਇਰ ਨਹੀਂ ਕਰ ਸਕਦੇ ਜੋ ਫੈਡਰਲ ਰਿਜ਼ਰਵ ਬੋਰਡ ਦੇ ਸੀ। ਇਹਦੇ ਵਿੱਚ ਉਹਨਾਂ ਨੇ 1935 ਦਾ ਸੁਪਰੀਮ ਕੋਰਟ ਦੀ ਰੂਲਿੰਗ ਜਿਹੜੀ ਹੈ ਕੋਈ ਹੈਂਫਰੀ ਐਗਜ਼ੀਕਿਊਟਰ ਵਰਸਸ ਯੂਨਾਈਟਿਡ ਸਟੇਟਸ ਉਸ ਨੂੰ ਰੈਫਰ ਕੀਤਾ ਹੈਗਾ। ਕੁੱਕ ਦੇ ਮਾਮਲੇ ਦੇ ਵਿੱਚ 5 ਦੇ ਮੁਕਾਬਲੇ 4 ਦੇ ਨਾਲ ਜੋ ਲਿਬਰਲਸ ਆ ਉਹ ਜੁਆਇਨ ਕੀਤੇ ਮੈਜੋਰਟੀ ਦੇ ਨਾਲ, ਤੇ ਜੋ ਸਲੋਟਰ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਡਿਸੈਂਟ ਕੀਤਾ ਉਹ 6 ਦੇ ਮੁਕਾਬਲੇ 3 ਦੇ ਨਾਲ ਜਿਹੜਾ ਆ ਉਹ ਡਿਸੀਜਨ ਉਹਨੇ ਦਿੱਤਾ ਆਈਡੀਓਲੋਜੀਕਲ ਲਾਈਨ ਦੇ ਦੌਰਾਨ। ਸੋ ਰਾਬਰਟਸ ਦੇ ਉਹਨਾਂ ਦੇ ਜਿਹੜੇ ਫੈਲੋ ਕੰਜ਼ਰਵੇਟਿਵ ਜਸਟਿਸ ਬ੍ਰੈਟ ਕੌਬਨਾ ਆ ਉਹ ਮੈਜੋਰਟੀ ਸੀ ਦੋਨਾਂ ਕੇਸਾਂ ਦੇ ਵਿੱਚ। ਸੋ ਇਹ ਡਿਸੀਜਨ ਜਿਹੜਾ ਆ ਸੁਪਰੀਮ ਕੋਰਟ ਵੱਲੋਂ ਅੱਜ ਦਿੱਤਾ ਗਿਆ ਹੈਗਾ। ਜੀ ਬਿਲਕੁਲ। ਸੋ ਇਹ ਜਿੱਦਾਂ ਆਪਾਂ ਦੱਸਦੇ ਆ ਨਾ ਵੀ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਆ ਇਹ ਲੰਮੇ ਸਮੇਂ ਤੱਕ ਇਹਨਾਂ ਦਾ ਜਿਹੜਾ ਅਸਰ ਰਹਿੰਦਾ ਆ। ਸੋ ਅੱਜ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਸੋ ਇੰਡੀਪੈਂਡੈਂਟ ਏਜੰਸੀਜ਼ ਦੇ ਵਿੱਚ ਆਪਣੇ ਬੰਦੇ ਨੂੰ ਲਾਉਣਾ ਤੇ ਫਾਇਰ ਕਰਨਾ ਉਹ ਪ੍ਰੈਜ਼ੀਡੈਂਟ ਨੂੰ ਪਾਵਰ ਜਿਹੜੀ ਉਹ ਮਿਲੀ ਹੈ। ਇਟਸ ਗੋਇੰ ਟੂ ਬੀ ਸੇਮ
ਚਾਹੇ ਕੋਈ ਵੀ ਰਾਸ਼ਟਰਪਤੀ ਜਿਹੜਾ ਹੋਵੇ, ਇਹ ਇਕੱਲਾ ਟਰੰਪ ਹੁਣਾਂ ਤੱਕ ਸੀਮਤ ਨਹੀਂ ਰਹਿਣਾ। ਸੋ ਟਰੰਪ ਹੁਣਾਂ ਨੇ ਤਾਂ ਇਵੈਂਚੁਅਲੀ ਰਾਸ਼ਟਰਪਤੀ ਦੇ ਇਹਨਾਂ ਦਾ ਅਖੀਰਲਾ ਇਹ ਕਹਿ ਸਕਦੇ ਹਾਂ ਵੀ 4 ਸਾਲ ਨੇ, ਤੇ ਉਹਦੇ ਵਿੱਚ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਕੋਈ ਆਊਗਾ, ਚਾਹੇ ਰਿਪਬਲਿਕਨ ਆਊ ਤੇ ਚਾਹੇ ਉਹ ਡੈਮੋਕ੍ਰੇਟ ਆਊ, ਉਹ ਆਪਣੀ ਮਰਜ਼ੀ ਦੇ ਬੰਦੇ ਲਾ ਸਕਦੇ ਆ ਤੇ ਲਾ ਸਕਦੇ ਆ। ਸੋ ਇਹ ਜਿਹੜੇ ਫੈਸਲੇ ਆ ਉਹ ਆ ਰਹੇ ਆ। ਸੋ ਹੁਣ ਹਰਜੋਤ ਸਿੰਘ ਜੀ, ਬਹੁਤ ਸਾਰਿਆਂ ਦੀ ਜਿਹੜੀ ਨਜ਼ਰ ਆ ਸੁਪਰੀਮ ਕੋਰਟ ਦੇ ਬਰਥ ਰਾਈਟ ਸਿਟੀਜ਼ਨਸ਼ਿਪ ਵਾਲੇ ਦੇ ਉੱਤੇ ਵੀ ਜਿਹੜੀ ਉਹ ਰਹੇਗੀ, ਵੀ ਉਹ ਇਵੈਂਚੁਅਲੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੇ ਉਹ ਬਣਦੇ ਹੈਗੇ ਆ, ਵੀ ਉਹਦੇ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਬਚੀ ਰਹੂਗੀ ਜਾਂ ਉਹ ਜਿਹੜੀ ਸੰਵਿਧਾਨ ਦੇ ਮੁਤਾਬਕ ਕਿਵੇਂ ਆ, ਉਹ ਥੋੜਾ ਲੱਗ ਰਿਹਾ। ਸੋ ਫਾਰ ਹਰਜੋਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਫੈਸਲੇ ਆਏ ਆ, ਉਹ ਇਦਾਂ ਹੁੰਦਾ ਹੈ ਨਾ ਬਹੁਤ ਵਾਰੀ, ਕਿਉਂਕਿ ਲੋਕ ਧਿਰਾਂ ਦੇ ਨਾਲ ਜੁੜੇ ਹੁੰਦੇ ਆ। ਕੋਈ ਕਹਿੰਦੇ ਵੀ ਅਸੀਂ ਰਾਈਟ ਵਿੰਗ ਆ, ਕੋਈ ਲੈਫਟ ਵਿੰਗ ਆ, ਪਰ ਮੈਜੋਰਟੀ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਫੈਸਲੇ, ਉਹ ਬੜੀ ਟੈਕਨੀਕੈਲਿਟੀ ਦੇ ਉੱਤੇ ਜਿਹੜੇ ਉਹ ਆਉਂਦੇ ਆ। ਤੁਸੀਂ ਈਵਨ ਜਿਹੜੇ ਸੁਪਰੀਮ ਕੋਰਟ ਦੇ ਇਹ ਬੈਲਟ ਕਾਊਂਟਿੰਗ ਵਾਲੇ ਦੇ ਵਿੱਚ ਵੀ ਜੇ ਤੁਸੀਂ ਦੇਖੋ, ਤੇ ਬੜੇ ਟੈਕਨੀਕੈਲਿਟੀ ਦੇ ਹਿਸਾਬ ਦੇ ਨਾਲ ਜਿਹੜਾ ਉਹਦੇ ਹੱਕ ਦੇ ਵਿੱਚ ਫੈਸਲਾ ਆਇਆ। ਇਸੇ ਤਰੀਕੇ ਦੇ ਨਾਲ ਕਿਹਨੂੰ ਫਾਇਰ ਕਰ ਸਕਦੇ ਆ ਤੇ ਕਿਹਨੂੰ ਲਾ ਸਕਦੇ, ਇਹਦੇ ਵਿੱਚ ਵੀ ਟੈਕਨੀਕੈਲਿਟੀ ਆ। ਸੋ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਵਿੱਚ ਵੀ ਬੜੀ ਟੈਕਨੀਕੈਲਿਟੀ ਹੋਣੀ। ਸੰਵਿਧਾਨ ਦੇ ਨਾਲ ਉਸ ਦੀ ਸਮਝ ਨੂੰ ਬਦਲਣਾ ਜਾਂ ਉਸ ਤੇ ਜੋ ਲਿਖਿਆ ਆ ਅਮੈਂਡਮੈਂਟ ਨੂੰ ਉਹ ਬਦਲਣਾ, ਉਹ ਇੰਨਾ ਸੌਖਾ ਕੰਮ ਜਿਹੜਾ ਉਹ ਨਹੀਂ ਹੋਊਗਾ। ਫਿਰ ਵੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ, ਉਹ ਕਿਤੇ ਨਾ ਕਿਤੇ ਤਾਂ ਜਿਹੜੇ ਜਵਾਬਦੇਹ ਜਿਹੜੇ ਉਹ ਰਹਿੰਦੇ ਆ। ਆਲਦੋ ਵਿਰੋਧੀ ਧਿਰਾਂ ਤਾਂ ਕਹਿੰਦੀਆਂ ਵੀ ਉਹਨਾਂ ਨੂੰ ਵੀ ਇੰਪੀਚ ਕਰ ਦਿਓ, ਉਹਨੂੰ ਵੀ ਇੰਪੀਚ ਕਰ ਦਿਓ, ਹਰ ਇੱਕ ਜਣਾ ਆਪੋ ਆਪਣਾ ਰੌਲਾ ਰੱਪਾ ਪਾਉਂਦੇ ਆ। ਮੈਨੂੰ ਇਹ ਲੱਗ ਰਿਹਾ ਸੋ ਫਾਰ ਜਿੰਨੇ ਕੁ ਫੈਸਲੇ ਜਿਹੜੇ ਉਹ ਆ ਰਹੇ ਆ, ਆਪਾਂ ਨੂੰ ਪਤਾ ਤਾਂ ਨਹੀਂ ਹੈ ਭਵਿੱਖ ਦੇ ਗਰਭ ਦੇ ਵਿੱਚ ਕੀ ਆ। ਸੋ ਮੈਨੂੰ ਇਹ ਪਰਸਨਲੀ ਤੌਰ ਤੇ ਮਹਿਸੂਸ ਹੁੰਦਾ ਵੀ ਜਿਸ ਟੈਕਨੀਕੈਲਿਟੀ ਦੇ ਨਾਲ ਇਹ ਫੈਸਲੇ ਆ ਰਹੇ ਆ, ਬਰਥ ਰਾਈਟ ਸਿਟੀਜ਼ਨਸ਼ਿਪ ਬਚੀ ਰਹਿ ਸਕਦੀ ਆ। ਬਾਕੀ ਚਲੋ ਜਦੋਂ ਸੁਪਰੀਮ ਕੋਰਟ ਆਪਣੀ ਟਰਮ ਦੇ ਵਿੱਚ ਉਹ ਇਸ ਦੇ ਉੱਤੇ ਫੈਸਲਾ ਸੁਣਵਾਈ ਉਹਨਾਂ ਨੇ ਲੈ ਚੁੱਕੇ ਆ, ਸੁਣਵਾਈ ਉਹਨਾਂ ਦੀ ਹੋ ਚੁੱਕੀ ਆ, ਤੇ ਹੁਣ ਉਹਨਾਂ ਨੇ ਆਪਣੇ ਓਪੀਨੀਅਨ ਜਿਹੜੇ ਲਿਖ ਕੇ ਆ ਹਾਂ ਜਾਂ ਨਾ ਦੇ ਵਿੱਚ ਉਸ ਦੇ ਵਿੱਚ ਘੱਲਣੇ ਆ। ਸੋ ਇਟ ਵਿਲ ਬੀ ਇੰਟਰਸਟਿੰਗ ਥਿੰਗ ਟੂ ਜਿਹੜਾ ਉਹ ਸੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆਪਾਂ ਵੈਨੇਜ਼ੁਏਲਾ ਵਾਲੇ ਪਾਸੇ ਨੂੰ ਰੁੱਖ ਜੇ ਕਰਦੇ ਜਾਈਏ, ਉੱਥੇ ਭੂਚਾਲ ਤੋਂ ਜਿਹੜੇ ਪੀੜਤ ਲੋਕ ਨੇ ਉਹਨਾਂ ਦਾ ਬਹੁਤ ਜ਼ਿਆਦਾ ਮੰਦਾ ਹਾਲ ਆ। ਹੁਣ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਆ ਉਹ ਹਜ਼ਾਰਾਂ ਦੇ ਵਿੱਚ ਪਹੁੰਚ ਚੁੱਕੀ ਆ। 1450 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਪੁਸ਼ਟੀ ਆ ਉਹ ਹੋ ਚੁੱਕੀ ਆ। ਵੈਨੇਜ਼ੁਏਲਾ ਦੇ ਜਿਹੜੇ ਅਰਥਕੁਏਕ ਦੇ ਆਫਟਰ ਸ਼ੌਕਸ ਵੀ ਜਿਹੜੇ ਮੁੜ ਦੁਬਾਰਾ ਉੱਥੇ ਆਏ, ਜਿਸ ਕਰਕੇ ਇੱਕ ਵਾਰੀ ਫੇਰ ਤੜਥੱਲੀ ਜਿਹੜੀ ਕਹਿ ਸਕਦੇ ਆ ਵੀ ਉੱਥੇ ਮੱਚ ਗਈ ਹੈਗੀ ਆ ਦੁਬਾਰਾ। CNN ਵਾਲੇ ਉੱਥੇ ਗਰਾਊਂਡ ਦੇ ਉੱਤੇ ਸੀਗੇ, ਲਾ ਗੁਆਰੀਆ ਜਿੱਥੇ ਜ਼ਿਆਦਾ ਨੁਕਸਾਨ ਹੋਇਆ, ਤੇ ਕਰਾਕਸ ਜਿਹੜੀ ਵੈਨੇਜ਼ੁਏਲਾ ਦੀ ਰਾਜਧਾਨੀ ਆ, ਤੇ ਕਹਿੰਦੇ ਵੀ ਉਦੋਂ ਇਸ ਤਰੀਕੇ ਦੇ ਨਾਲ ਜਿਹੜੇ ਆਫਟਰ ਸ਼ੌਕਸ ਦਾ ਜਿਹੜਾ ਕਈਆਂ ਨੂੰ ਫਿਰ ਉੱਥੇ ਸਾਹਮਣਾ ਜਿਹੜਾ ਉਹ ਕਰਨਾ ਪਿਆ। ਕਹਿੰਦੇ ਵੀ ਜਿੱਥੇ ਸਰਚ ਐਂਡ ਰੈਸਕਿਊ ਐਫਰਟਸ ਦੇ ਵਿੱਚ ਕਿਤੇ ਕਿਤੇ ਖੁਸ਼ੀ ਵੀ ਮਿਲ ਰਹੀ ਆ, ਪਰ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਟਰੈਪ ਸੀਗੇ, ਕਈ ਇੱਕ ਔਰਤ ਤੇ ਇੱਕ ਜਿਹੜਾ ਛੋਟਾ ਬੱਚਾ ਇਨਫੈਂਟ, ਉਸ ਦਾ ਨਵ ਜਨਮਿਆ ਬੱਚਾ, ਉਸ ਨੂੰ ਜਿਹੜੇ ਰੈਸਕਿਊ ਕਰਨ ਵਾਲੇ ਆ, ਸਰਚ ਵਾਲੇ ਆ, ਉਹਨਾਂ ਨੇ 3 ਦਿਨਾਂ ਬਾਅਦ ਉਹ ਮਲਬੇ ਦੇ ਵਿੱਚ ਫਸੀ ਹੋਈ ਨੂੰ ਜਿਹੜਾ ਉਹ ਬਚਾਇਆ ਹੈਗਾ ਆ। ਸੋ ਉੱਥੇ ਜਦੋਂ ਉਹਨੂੰ ਕੱਢਿਆ ਗਿਆ, ਜੀਵਤ ਕੱਢਿਆ ਗਿਆ, ਉਸ ਔਰਤ ਨੂੰ ਤੇ ਉਸਦੇ ਨਵ ਜਨਮੇ ਬੱਚੇ ਨੂੰ, ਤਾਂ ਇੱਕ ਹਿਸਾਬ ਦੇ ਨਾਲ ਉੱਥੇ ਖੁਸ਼ੀ ਦੀ ਲਹਿਰ ਵੀ ਉਸ ਟਾਈਮ ਦੇ ਉੱਤੇ ਜਿਹੜੀ ਉਹ ਦੌੜੀ ਹੈਗੀ ਆ। US ਕਹਿ ਰਿਹਾ ਵੀ ਉਹ $300 ਮਿਲੀਅਨ ਕਮਿਟ ਕਰ ਚੁੱਕਾ ਆ, ਵੀ ਉਹ ਅਰਥਕੁਏਕ ਦੇ ਰਿਸਪੌਂਸ ਦੇ ਵਿੱਚ ਇਹਨਾਂ ਅਧਿਕਾਰੀਆਂ ਨੂੰ ਜਿਹੜਾ ਉੱਥੇ ਦੇ ਸਰਚ ਐਂਡ ਰੈਸਕਿਊ ਐਫਰਟਸ ਦੇ ਵਿੱਚ $300 ਮਿਲੀਅਨ ਦੀ ਸਪੋਰਟ ਜਿਹੜੀ ਉਹ ਕਰੇਗਾ। ਸਭ ਤੋਂ ਜ਼ਿਆਦਾ ਲਾ ਗੁਆਇਰਾ ਕਰਕੇ ਜਿਹੜਾ ਇਲਾਕਾ ਆ ਵੈਨੇਜ਼ੁਏਲਾ ਦੇ ਵਿੱਚ, ਉਹ ਸਭ ਤੋਂ ਹਾਰਡ ਹਿੱਟ ਹੋਇਆ ਦੱਸਿਆ ਜਾਂਦਾ ਹੈਗਾ ਆ। ਤੇ ਜਿਹੜੇ ਹਸਪਤਾਲਾਂ ਦੇ ਵਿੱਚ ਬਿਮਾਰ ਲੋਕ ਨੇ, ਪੇਸ਼ੈਂਟਸ ਨੇ ਜਿਹੜੇ ਪਹਿਲਾਂ ਤੋਂ ਆ, ਉਹਨਾਂ ਨੂੰ ਵੀ ਹੁਣ ਹੈਲਥ ਕੇਅਰ ਮਿਲਣੀ ਕਹਿੰਦੇ ਵੀ ਕਾਫੀ ਜ਼ਿਆਦਾ ਮੁਸ਼ਕਿਲ ਹੋਈ ਆ। ਹੈਲਥ ਅਧਿਕਾਰੀਆਂ ਨੇ ਜਿਹੜੇ ਵਾਰਨਿੰਗ ਦਿੱਤੀ ਹੈ, ਕਹਿੰਦੇ ਵੀ ਹਸਪਤਾਲ ਇਸ ਟਾਈਮ ਟੋਟਲੀ ਓਵਰਵੈਲਮ ਹੋ ਚੁੱਕੇ ਆ, ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਸ ਭੁਚਾਲ ਦੇ ਪੀੜਤ ਲੋਕ, ਫੱਟੜ ਲੋਕ, ਬਿਮਾਰ ਲੋਕ ਉਹ ਇਲਾਜ ਦੇ ਲਈ ਉੱਥੇ ਪਹੁੰਚ ਰਹੇ ਹੈਗੇ ਆ। ਸੋ ਸਰਚ ਐਂਡ ਰੈਸਕਿਊ ਵਰਕਰਸ ਵਾਲਿਆਂ ਦੇ ਲਈ ਹਰਜੋਤ ਸਿੰਘ ਜੀ ਥੱਲੋਂ ਮਲਬੇ ਚੋਂ ਲੋਕਾਂ ਨੂੰ ਲੱਭਣਾ ਉਹ ਬੜਾ ਔਖਾ ਕੰਮ ਆ, ਜਿੱਥੇ ਕੇਨਾਈਨਸ ਦੀ ਮਦਦ ਕੀਤੀ ਜਾ ਰਹੀ ਆ, ਨਵੀਂ ਟੈਕਨੋਲੋਜੀ ਵੀ ਜਿਹੜੀ ਆ ਉਸ ਦੀ ਵਰਤੋਂ ਹੋ ਰਹੀ ਹੈਗੀ ਆ। ਸੋ ਕਈ ਤਰੀਕੇ ਦੇ ਜਿਹੜੇ ਪ੍ਰੋਟੋਕਾਲ ਆ ਇੰਟਰਨੈਸ਼ਨਲ ਸਰਚ ਐਂਡ ਰੈਸਕਿਊ ਐਡਵਾਈਜ਼ਰੀ ਗਰੁੱਪ ਦੇ,
ਉਹਨਾਂ ਦੀ ਮਦਦ ਲੈ ਕੇ ਕੋਆਰਡੀਨੇਟ ਜਿਹੜੇ ਆ ਉਹ ਐਫਰਟ ਕੀਤੇ ਜਾ ਰਹੇ ਹੈਗੇ ਆ। ਕਹਿੰਦੇ ਵੀ ਜਿੱਥੇ-ਜਿੱਥੇ ਵੀ ਮਲਬੇ 'ਚ ਉਹਨਾਂ ਨੂੰ ਕੋਈ ਸੁਰਾਖ ਜਾਂ ਕੋਈ ਮੋਰੀ ਆਉਂਦੀ ਆ, ਤਾਂ ਉੱਥੇ ਸੁਣਨ ਦੀ ਕੋਸ਼ਿਸ਼ ਕਰਦੇ ਆ ਵੀ ਥੱਲੋਂ ਕੋਈ ਕਿਸੇ ਤਰੀਕੇ ਦੀ ਆਵਾਜ਼ ਤਾਂ ਨਹੀਂ ਜਿਹੜੀ ਉਹ ਆ ਰਹੀ। ਜਿੱਥੇ ਟੋਟਲ ਸਾਇਲੈਂਸ ਆ ਖਾਸ ਕਰਕੇ, ਉੱਥੇ ਜਦੋਂ ਕੋਈ ਹਲਚਲ ਜਾਂ ਆਵਾਜ਼ ਆਉਂਦੀ ਹੈ ਕਿਸੇ ਇਨਸਾਨ ਦੀ, ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਇਹਨਾਂ ਦੇ ਵਿੱਚ ਕੋਈ ਜੀਵਤ ਹੈਗਾ ਆ। ਸਪੈਸ਼ਲੀ ਟ੍ਰੇਨਡ ਡੌਗਸ ਨੇ, ਉਹ ਸਰਵਾਈਵਰਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜਿੱਥੇ ਬਹੁਤ ਹੀ ਜ਼ਿਆਦਾ ਟਾਈਟ ਸਪੇਸਿਸ ਆ ਤੇ ਬੀਮਸ ਜਿਹੜੀਆਂ ਵਿਚਾਰੀਆਂ ਟੁੱਟ ਕੇ ਲੋਕਾਂ ਦੇ ਉੱਤੇ ਡਿੱਗੀਆਂ ਜਿਹੜੀਆਂ ਹੁੰਦੀਆਂ ਆ। ਇੱਥੋਂ ਤੱਕ ਕਿ ਮਾਈਕਰੋ ਡਰੋਨਸ ਦੀ, ਜਿਨ੍ਹਾਂ ਨੂੰ ਕਾਕਰੋਚ ਡਰੋਨਸ ਵੀ ਆਖਿਆ ਜਾਂਦਾ ਆ, ਉਹਨਾਂ ਦੀ ਵਰਤੋਂ ਇਸ ਮੌਕੇ ਕੀਤੀ ਜਾ ਰਹੀ ਆ ਵੀ ਦੇਖਿਆ ਜਾਵੇ ਵੀ ਲੋਕ ਤਾਂ ਨਹੀਂ ਜੀਵਤ ਜਿਹੜੇ ਉਹ ਹੈਗੇ। ਅਕਸਰ ਇਹ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੁੰਦਾ ਵੀ ਹੁਣੇ ਮਲਬਾ ਹਟਾਉਣਾ ਕਿਉਂ ਨਹੀਂ ਸ਼ੁਰੂ ਕੀਤਾ ਜਾ ਰਿਹਾ ਜਿਹੜੀ ਹੈਵੀ ਮਸ਼ੀਨਰੀ ਦੇ ਨਾਲ। ਉਸ ਦੇ ਪਿੱਛੇ ਕਾਰਨ ਇਹੀ ਹੁੰਦਾ ਆ, ਮਲਬੇ ਨੂੰ ਇਸ ਲਈ ਨਹੀਂ ਉਦੋਂ ਹਿਲਾਇਆ ਜਾਂਦਾ ਜ਼ਿਆਦਾ ਵੀ ਜੇ ਕੋਈ ਥੱਲੇ ਜੀਵਤ ਆ ਤੇ ਇਹ ਨਾ ਹੋਵੇ ਵੀ ਹਿਲਾਉਣ ਦੇ ਚੱਕਰ 'ਚ ਮਲਬਾ ਤੇ ਉਹ ਬੰਦਾ ਹੋਰ ਉਸ ਦੇ ਵਿੱਚ ਹੇਠਾਂ ਦੱਬ ਕੇ ਜਿਹੜਾ ਉਹ ਮਰ ਜਿਹੜਾ ਹੋ ਜਾਵੇ। ਸੋ ਇਸ ਲਈ ਕਈ ਦਿਨਾਂ ਤੱਕ ਇੱਦਾਂ ਹੀ ਮਲਬੇ ਦੇ ਵਿੱਚ ਚਾਹੇ ਡੌਗਸ ਦੀ ਮਦਦ ਦੇ ਨਾਲ, ਚਾਹੇ ਟੈਕਨੋਲੋਜੀ ਦੀ ਮਦਦ ਦੇ ਨਾਲ, ਚਾਹੇ ਆਪਣੇ ਲੋਕਾਂ ਦੀ ਜਿਹੜੀ ਉਹ ਦੇਖਣ ਦੀ ਮਦਦ ਦੇ ਨਾਲ, ਸੁਣਨ ਦੀ ਜਿਹੜੀ ਸ਼ਕਤੀ ਦੇ ਨਾਲ, ਇਹ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜੇ ਕੋਈ ਫਸਿਆ ਪਿਆ ਆ ਉਸ ਮਲਬੇ 'ਚ ਤੇ ਉਹ ਜੀਵਤ ਆ ਤਾਂ ਉਸ ਨੂੰ ਸੁਰੱਖਿਅਤ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਜਾਵੇ। ਵੈਨੇਜ਼ੁਏਲਾ ਦੇ ਵਿੱਚ ਰਿਕਵਰੀ ਸੈਂਟਰ ਜਿਹੜੇ ਇਸ ਟਾਈਮ ਬਣਾਏ ਜਾ ਰਹੇ ਆ ਜਿੱਥੇ ਕਿ ਦੁਨੀਆ ਭਰ ਤੋਂ ਜਿਹੜੀ ਸਮੱਗਰੀ ਆ ਉਹ ਇਸ ਮੁਲਕ ਦੇ ਵਿੱਚ ਪਹੁੰਚਾਈ ਜਿਹੜੀ ਉਹ ਜਾ ਰਹੀ ਆ, ਜੋ ਕਿ ਕਈ ਹਜ਼ਾਰ ਟਨਾਂ ਦੇ ਹਿਸਾਬ ਦੇ ਨਾਲ ਦੂਰੋਂ ਨੇੜਿਓਂ ਜਿਹੜੀ ਉਹ ਪਹੁੰਚ ਰਹੀ ਹੈ ਤਾਂ ਜੋ ਜਿਹੜੇ ਐਫਰਟਸ ਆ ਵਿਸ਼ਵ ਪੱਧਰ ਦੇ ਉੱਤੇ, ਗਲੋਬਲ ਪੱਧਰ ਦੇ ਉੱਤੇ ਉਹਨਾਂ ਦੀ ਜਿਹੜੀ ਉਹ ਮਦਦ ਜਿਹੜੀ ਉਹ ਕੀਤੀ ਜਾ ਸਕੇ। ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ ਉਹ ਲੋਕਾਂ ਨੂੰ ਹਰ ਤਰੀਕੇ ਦੀ ਮਦਦ ਦੀ ਪਵੇਗੀ। ਰੈਸਕਿਊ ਜਿਹੜਾ ਕ੍ਰਿਊ ਆ ਤੇ ਵਲੰਟੀਅਰਸ ਹਜੇ ਵੀ ਜੋ ਰੋਲ ਹੈਗਾ ਉਹਦੇ ਵਿੱਚੋਂ ਲੋਕਾਂ ਨੂੰ ਕੱਢ ਰਹੇ ਆ। 72 ਘੰਟੇ ਦਾ ਸਮਾਂ ਹੋ ਗਿਆ। 1430 ਲੋਕ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ। ਅਮਰੀਕਾ ਨੇ $300 ਮਿਲੀਅਨ ਦਾ ਜਿਹੜਾ ਵਾਅਦਾ ਕੀਤਾ ਹੈਗਾ। ਯੂਨਾਈਟਿਡ ਨੇਸ਼ਨਸ ਨੇ ਇਹ ਕਿਹਾ ਵੀ ਉਹ $6.76 ਮਿਲੀਅਨ ਸ਼ੈਲਟਰ, ਸੇਫ ਵਾਟਰ ਤੇ ਹੋਰ ਮੈਡੀਕਲ ਕੇਅਰ ਦੇ ਲਈ ਜੋ ਹੈਲਪ ਆ ਉਹ ਕਰਨਗੇ। ਸੋ ਬੜੇ ਚਮਤਕਾਰ ਵੀ ਹੋ ਰਿਹਾ ਹੈਗੇ ਆ। ਇੱਕ ਫਾਦਰ ਤੇ ਉਹਦਾ ਮੁੰਡਾ ਜਿਹੜਾ ਆ 4 ਦਿਨਾਂ ਬਾਅਦ ਜੀਂਦੇ ਜਿਹੜੇ ਆ ਭੁਚਾਲ ਦੇ ਜਿਹੜੇ ਮਲਬੇ ਦੇ ਥੱਲੇ ਦੱਬੇ ਹੋਏ ਸੀ ਉਹਨਾਂ ਨੂੰ ਕੱਢਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਸੋ ਫਾਰ 33 ਪੀਪਲ ਜਿਹੜੇ ਰੈਸਕਿਊ ਕੀਤੇ ਗਏ ਆ, ਜਿਹੜੇ ਜੀਂਦੇ ਮਲਬੇ ਦੇ ਵਿੱਚੋਂ ਕੱਢੇ ਗਏ ਹੈਗੇ ਆ। ਸੋ ਲੱਗੇ ਹੋਏ ਆ ਲੋਕ, ਪਰ ਜਿਹੜੇ ਇੱਕ ਤਾਂ ਪੋਲੀਟੀਕਲੀ ਉਸ ਮੁਲਕ ਦੇ ਉੱਤੇ ਕਾਫੀ ਜਿਹੜਾ ਮੈਸਅਪ ਆ ਤੇ ਦੂਜਾ ਇਕੋਨਮੀ ਕਾਫੀ ਬੈਡ ਹੈਗੀ ਆ। ਸੋ ਜਿਹੜੇ ਆਮ ਲੋਕ ਆ ਵਿਚਾਰੇ ਬਹੁਤ ਸਫਰ ਕਰ ਰਹੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ US ਇਰਾਨ ਸਮਝੌਤਾ ਕਿੱਥੇ ਕੁ ਖੜਾ ਆ, ਕੀ ਉਹਦੀ ਸਿਚੁਏਸ਼ਨ ਬਣ ਰਹੀ ਆ, ਉਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਉੱਤੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ
ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 408722
7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 88। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਕਰਦੇ ਜਾਈਏ ਤਾਂ US ਇਰਾਨ ਦੇ ਸਮਝੌਤੇ ਦਾ ਕੀ ਬਣਨਾ ਹੈ ਕੀ ਨਹੀਂ ਬਣਨਾ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਹੁਣ ਦੇਖੋ ਵੀਕਐਂਡ ਤੋਂ ਪਹਿਲਾਂ ਹਰਜੋਤ ਸਿੰਘ ਜੀ ਲੜਾਈ ਜੀ ਹੋ ਗਈ। ਲੜਾਈ ਤੋਂ ਭਾਵ ਵੀ ਉਹਨਾਂ ਨੇ ਸ਼ਿਪ ਤੇ ਹਮਲਾ ਕਰਤਾ, ਇਹਨਾਂ ਨੇ ਜਵਾਬੀ ਕਾਰਵਾਈ ਕਰਤੀ, ਫਿਰ ਇਹਨਾਂ ਨੇ ਕੁਝ ਕੁ ਮਿਜ਼ਾਈਲ ਤੇ ਵਾਲੀਆਂ ਥਾਵਾਂ ਦੇ ਉੱਤੇ ਕਹਿੰਦੇ ਜੀ ਅਟੈਕ ਕਰ ਦਿੱਤਾ। ਤੇ ਹੁਣ ਵੀਕਐਂਡ ਤੋਂ ਬਾਅਦ ਚ ਜਦੋਂ ਮਾਰਕੀਟ ਦੁਬਾਰਾ ਖੁੱਲਣ ਲੱਗੀ ਹੈ ਕਹਿੰਦੇ ਜੀ ਸਮਝੌਤੇ ਦੀ ਗੱਲ ਫੇਰ ਸ਼ੁਰੂ ਆ। ਇਹ ਤਾਂ ਹੁਣ ਲੋਕਾਂ ਨੂੰ ਪੂਰਾ ਹੀ ਸ਼ੱਕ ਆ ਵੀ ਇਹ ਜਿੰਨੇ ਬਿਆਨ ਆਉਂਦੇ ਨੇ ਤੇ ਸਾਰਾ ਕੁਝ ਹੁੰਦਾ ਆ ਵੀ ਇਹ ਮਾਰਕੀਟ ਮੈਨੂਪੂਲੇਸ਼ਨ ਹੋ ਰਹੀ ਆ। ਵੀ ਪਹਿਲੋਂ ਸਟਾਕ ਜਿਹੜੇ ਉਹ ਡਗਾ ਲਓ, ਪ੍ਰਾਈਸ ਜਦੋਂ ਘਟ ਜਾਵੇ ਉਹ ਖਰੀਦ ਲਓ ਤੇ ਬਾਅਦ ਦੇ ਵਿੱਚ ਇਦਾਂ ਦੀ ਗੱਲ ਕਰ ਦੋ ਵੀ ਹਾਂ ਜੀ ਸਮਝੌਤੇ ਦੇ ਉੱਤੇ ਤਾਂ ਗੱਲਬਾਤ ਦੁਬਾਰਾ ਹੋਣ ਲੱਗੀ ਆ ਜਾਂ ਸਾਰਾ ਕੁਝ ਸ਼ਾਂਤੀ ਆ, ਸਭ ਕੁਝ ਸੈੱਟ ਆ, ਫਿਰ ਸਟਾਕ ਵੱਧ ਜਾਂਦੇ ਆ, ਫਿਰ ਉਹਨਾਂ ਨੂੰ ਵੇਚ ਲਓ ਤੇ ਮੋਟਾ ਮੁਨਾਫਾ ਜਿਹੜਾ ਉਹ ਕਮਾ ਲਓ। ਉਧਰ ਟਰੰਪ ਹੁਣਾਂ ਨੇ ਅੱਜ ਐਲਾਨ ਕਰਤਾ, ਕਹਿੰਦੇ ਵੀ ਕਤਰ ਦੇ ਵਿੱਚ ਮੀਟਿੰਗ ਹੋਣ ਲੱਗੀ ਆ ਤੇ ਇਰਾਨ ਵਾਲੇ ਕਹਿੰਦੇ ਯਾਰ ਸਾਨੂੰ ਪੁੱਛਦੇ ਨਹੀਂ ਨਾ ਦੱਸਦੇ ਆ, ਕਹਿੰਦੇ ਵੀ ਇਦਾਂ ਦਾ ਕੁਝ ਪਲਾਨ ਹੀ ਨਹੀਂ ਹੋਇਆ। ਹੁਣ ਇਹਦੇ ਵਿੱਚ ਕਿਹਦੀ ਮੰਨੀ ਜਾਵੇ ਕਿਹਦੀ ਨਾ ਮੰਨੀ ਜਾਵੇ ਇਹ ਕੁਝ ਅਜੇ ਪਤਾ ਨਹੀਂ ਲੱਗ ਰਿਹਾ। MOU ਸਾਈਨ ਹੋ ਚੁੱਕਾ ਦੋਨਾਂ ਧਿਰਾਂ ਦੇ ਦਰਮਿਆਨ ਤੇ MOU ਦੀਆਂ ਉਲੰਘਣਾਵਾਂ ਦੋਨੋਂ ਹੀ ਧਿਰਾਂ ਜਿਹੜੀਆਂ ਉਹ ਕਰਨ ਦੇ ਉੱਤੇ ਤੁਲੀਆਂ ਹੋਈਆਂ ਆ। ਸ਼ੁਰੂਆਤ ਕਹਿੰਦੇ ਵੀ ਇਸ ਵਾਰ ਇਰਾਨ ਵਾਲਿਆਂ ਨੇ ਕੀਤੀ ਜਦੋਂ ਸਿੰਗਾਪੁਰ ਦੇ ਉਸ ਜਹਾਜ਼ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ। ਉਧਰ ਫਰਾਂਸ ਤੇ ਓਮਾਨ ਵਾਲੇ ਕਹਿੰਦੇ ਵੀ ਅਸੀਂ ਆਪਸ ਦੇ ਵਿੱਚ ਸਮਝੌਤਾ ਕਰ ਰਹੇ ਹਾਂ ਤੇ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਜਿਹੜੀ ਮਾਈਨ ਕਲੀਅਰੈਂਸ ਆ, ਜਿਹੜੀਆਂ ਸੀ ਮਾਈਨਸ ਵਿਛਾਈਆਂ ਹੋਈਆਂ ਆ, ਉਹ ਕਹਿੰਦੇ ਵੀ ਅਸੀਂ ਕੋਆਪਰੇਟ ਕਰਕੇ ਆਪਸ ਦੇ ਵਿੱਚ ਮਿਲ ਕੇ ਉਹਨਾਂ ਨੂੰ ਕਲੀਅਰ ਕਰਨ ਦੇ ਲਈ ਗੱਲਬਾਤ ਜਿਹੜੀ ਉਹ ਉਹਨਾਂ ਨੇ ਕੀਤੀ ਹੈਗੀ ਹੈ। ਫਰਾਂਸ ਦਾ ਜਿਹੜਾ ਪ੍ਰੈਜ਼ੀਡੈਂਟ ਆ, ਓਮਾਨ ਦਾ ਜਿਹੜਾ ਸੁਲਤਾਨ ਪੈਰਿਸ ਦੇ ਵਿੱਚ ਜੋ ਪਹੁੰਚਿਆ ਆ ਉਸ ਦੇ ਨਾਲ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਆ। ਹੈਥਮ ਬਿਨ ਤਰੀਕ ਅਲ ਸਾਈਦ LC ਪੈਲੇਸ ਦੇ ਵਿੱਚ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਆ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਆ। ਉਧਰ ਇਜ਼ਰਾਈਲ ਵਾਲੇ ਲੈਬਨਾਨ ਦੇ ਉੱਤੇ ਹਮਲਾ ਕਰਨ ਤੋਂ ਅਜੇ ਵੀ ਨਹੀਂ ਬਾਜ਼ ਆ ਰਹੇ, ਉਹ ਨਹੀਂ ਟਲ ਰਹੇ। ਹੁਣ ਤੱਕ ਲੈਬਨਾਨ ਦੇ ਵਿੱਚ 4257 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ। ਇਹ ਜਿਹੜੀ ਲੈਬਨਾਨ ਦੀ ਹੈਲਥ ਮਿਨਿਸਟਰੀ ਆ ਉਹ ਉੱਥੇ ਦੱਸ ਰਹੀ ਆ ਤੇ ਨਾਲ ਉਹਨਾਂ ਨੇ ਕਿਹਾ ਵੀ 12,000 ਤੋਂ ਵੱਧ ਲੋਕ ਹੁਣ ਤੱਕ ਇਹਨਾਂ ਹਮਲਿਆਂ ਦੇ ਵਿੱਚ ਜ਼ਖਮੀ ਹੋ ਚੁੱਕੇ ਹੈਗੇ ਆ। ਤੇ ਕਤਰ ਨੇ ਆਪਣੇ ਜਿੰਨੇ ਵੀ ਵੈਸਲਸ ਆ ਉਹਨਾਂ ਨੂੰ ਸੇਲਿੰਗ ਤੋਂ ਸਸਪੈਂਡ ਫੇਰ ਕਰ ਦਿੱਤਾ ਹੈ। ਸੋ ਉਹਨਾਂ ਨੇ ਕਿਹਾ ਵੀ ਭਾਈ ਅਜੇ ਰੁਕੇ ਰਹੋ, ਕੋਈ ਪਤਾ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਬਣਨਾ ਹੈ ਕਿ ਲੜਾਈ ਦੁਬਾਰਾ ਫੇਰ ਵੱਧ ਜਿਹੜੀ ਉਹ ਨਾ ਜਾਵੇ। ਇਸ ਲਈ ਕਹਿੰਦੇ ਵੀ ਉਹਨਾਂ ਨੇ ਆਪਣੀ ਜਿਹੜੀ ਮੈਰੀਟਾਈਮ ਵੈਸਲਸ ਦੇ ਜਿੰਨੇ ਵੀ ਯੂਜ਼ਰਸ ਆ, ਓਨਰਸ ਤੇ ਯੂਜ਼ਰਸ, ਉਹਨਾਂ ਨੂੰ ਇਹ ਪਬਲਿਕ ਸੇਫਟੀ ਨੋਟਿਸ ਜਾਰੀ ਕੀਤਾ ਆ ਵੀ ਭਾਈ ਤੁਸੀਂ ਹਾਲ ਦੀ ਘੜੀ ਸੇਲਿੰਗ ਆ ਸਮੁੰਦਰ ਦੇ ਵਿੱਚ ਨਾ ਤੁਸੀਂ ਜਾ ਕੇ ਆਪਣੀਆਂ ਕਿਸ਼ਤੀਆਂ ਚਾਹੇ ਛੋਟੀਆਂ ਤੇ ਚਾਹੇ ਵੱਡੀਆਂ ਆ ਉਹ ਤੁਸੀਂ ਲੈ ਕੇ ਜਾਓ। ਇਰਾਨ ਵਾਲਿਆਂ ਨੇ ਹਰਜੋਤ ਸਿੰਘ ਜੀ ਬਹਿਰੀਨ ਤੇ ਕੁਵੈਤ ਦੇ ਉੱਤੇ ਕੱਲ ਜਿਹੜੇ ਆ ਉਹ ਹਮਲੇ ਜਿਹੜੇ ਉਹ ਕੀਤੇ ਆ ਤੇ ਉਹਨਾਂ ਨੇ ਬਾਅਦ ਦੇ ਵਿੱਚ ਸਟੇਟਮੈਂਟਸ ਜਿਹੜੀਆਂ ਉਹ ਇਸ਼ੂ ਅਕਸਰ ਜਿਹੜੇ ਉਹ ਕਰ ਦਿੰਦੇ ਹੈਗੇ ਆ। ਸੋ ਸਿਚੁਏਸ਼ਨ ਓਵਰਆਲ ਇਹ ਆ ਵੀ ਇਹ ਜਿਹੜਾ ਅੰਡਰਸਟੈਂਡਿੰਗ ਵਾਲਾ ਆ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਇਹ ਸਮਝੌਤਾ ਜਿਹੜਾ ਹੋਇਆ ਆ ਉਹ ਅਜੇ ਵੀ ਡਾਵਾਂਡੋਲ ਹੈਗਾ ਆ। ਇਸ ਦੇ ਵਿੱਚ ਕੋਈ ਕਹਿ ਸਕਦੇ ਵੀ ਪੂਰੀ ਤਰ੍ਹਾਂ ਗਰੰਟੀ ਨਹੀਂ ਜਾਂ ਪੁਸ਼ਟੀ ਨਹੀਂ,
ਵੀ ਇਹ ਕਦੋਂ ਤੱਕ ਇਹ ਐਕਚੁਅਲ ਦੇ ਵਿੱਚ ਲਾਸਟਿੰਗ ਪੀਸ ਜਿਹੜੀ ਉੱਥੇ ਆਊਗੀ। ਉਧਰ ਲੈਬਨਾਨ ਦੇ ਪ੍ਰੈਜ਼ੀਡੈਂਟ ਸੈਂਟਕੌਮ ਦੇ ਕਮਾਂਡਰ ਆ, ਉਹਨਾਂ ਦੇ ਨਾਲ ਐਡਮਿਰਲ ਬ੍ਰੈਡ ਕੂਪਰ, ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਹੈ ਲੈਬਨਾਨ ਦੇ ਪ੍ਰੈਜ਼ੀਡੈਂਟ ਜੋਸਫ ਆਉਨ ਨੇ। ਕਹਿੰਦੇ ਵੀ ਉਹਨਾਂ ਦੇ ਅਧਿਕਾਰਤ ਰੈਜ਼ੀਡੈਂਸ ਦੇ ਉੱਤੇ ਕੈਪੀਟਲ ਬੇਰੂਤ ਦੇ ਵਿੱਚ ਇਹ ਮੁਲਾਕਾਤ ਹੋਈ ਹੈਗੀ ਆ। ਉਹ ਤਾਂ ਜਿਹੜਾ ਹਰਜੋਤ ਸਿੰਘ ਜੀ ਸਭ ਤੋਂ ਪਹਿਲਾ MOU ਦੇ ਵਿੱਚ ਲਾਈਨ ਸੀਗੀ, ਉਹ ਲੈਬਨਾਨ ਨੂੰ ਲੈ ਕੇ ਸੀਗੀ ਵੀ ਹਰ ਤਰੀਕੇ ਦੀ ਜਿਹੜੀ ਉੱਥੇ ਅਟੈਕ ਤੇ ਹਮਲੇ ਆ ਉਹ ਲੈਬਨਾਨ ਦੇ ਵਿੱਚ ਰੁਕਣੇ ਜਿਹੜੇ ਉਹ ਚਾਹੀਦੇ ਆ। ਉਧਰੋਂ ਹਜ਼ਬੁੱਲਾ ਵਾਲੇ ਤੇ ਇਧਰੋਂ ਇਜ਼ਰਾਈਲ ਵਾਲੇ ਹਾਲ ਦੀ ਘੜੀ ਇਹ ਸਮਝੌਤੇ ਨੂੰ ਲੱਗਦਾ ਨਹੀਂ ਵੀ ਕਿਸੇ ਪਾਸੇ ਲੱਗਣ ਜਿਹੜਾ ਉਹ ਦੇ ਰਹੇ ਆ। ਉਹ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਜਿਹੜੀ ਆ ਉਹ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ। ਪਰ ਟਰੰਪ ਹੁਣਾਂ ਨੇ ਕਿਹਾ ਵੀ ਕਤਰ ਦੇ ਵਿੱਚ ਮੀਟਿੰਗ ਹੋਣੀ ਆ ਆਉਂਦੇ ਦਿਨਾਂ ਦੇ ਵਿੱਚ। ਤਹਿਰਾਨ ਨੇ ਉਸ ਨੂੰ ਨਕਾਰ ਦਿੱਤਾ ਆ, ਕਹਿੰਦੇ ਵੀ ਇਦਾਂ ਦੀ ਕੋਈ ਪਲੈਨਿੰਗ ਹੀ ਨਹੀਂ ਹੋਈ ਹੈਗੀ। ਜੀ, ਪਿਛਲੇ ਦਿਨਾਂ 'ਚ ਆਪਾਂ ਇਮੀਗ੍ਰੇਸ਼ਨ ਬਾਰੇ ਵੀ ਗੱਲਬਾਤ ਕੀਤੀ ਸੀ ਵੀ ਜਿਹੜਾ ਟਰੰਪ ਦਾ ਪ੍ਰਸ਼ਾਸਨ ਆ, ਇਹਨਾਂ ਨੂੰ ਬੜੀ ਵੱਡੀ ਜਿਹੜੀ ਆ ਲੀਗਲ ਜਿੱਤ ਹੋਈ ਹੈਗੀ ਆ, ਜਿਹਦੇ ਵਿੱਚ ਉਹ ਬਹੁਤ ਤੇਜ਼ੀ ਦੇ ਨਾਲ ਲੋਕਾਂ ਨੂੰ ਡਿਪੋਰਟ ਕਰ ਸਕਦੇ ਆ। ਐਕਸਪਾਇਰੇਟਡ ਰਿਮੂਵਲ ਇਹ ਕਿਹਾ ਗਿਆ। ਸੋ ਉਹਦੇ ਸੰਬੰਧ 'ਚ ਬਹੁਤ ਸਾਰੇ ਜਿਹੜੇ ਐਕਸਪਰਟ ਆ, ਉਹ ਜਿਹੜੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਏ ਹੋਏ ਆ ਜਾਂ ਜਿਹੜੇ ਰਹਿੰਦੇ ਆ, ਜਿਹੜੇ 2 ਸਾਲ ਤੋਂ ਘੱਟ ਸਮੇਂ ਦੇ ਆ, ਉਹਨਾਂ ਨੂੰ ਕਹਿੰਦੇ ਬਹੁਤ ਛੇਤੀ ਉਹ ਡਿਪੋਰਟ ਕਰ ਸਕਦੇ ਆ। ਤੇ ਸੋ ਜਿਹੜੇ ਲਾਇਰਸ ਵਗੈਰਾ ਆ, ਉਹ ਇਹ ਕਹਿ ਰਹੇ ਆ ਵੀ ਆਪਣੇ ਟੈਕਸ ਦੇ ਪੇਪਰਸ, ਰੈਂਟਲ ਐਗਰੀਮੈਂਟ ਜਿੱਥੇ ਰਹਿੰਦੇ ਆ, ਬੈਂਕ ਸਟੇਟਮੈਂਟਾਂ, ਇਹ ਸਾਰੇ ਜਿਹੜੇ ਸਾਂਭ ਕੇ ਰੱਖੋ। ਦੂਸਰੇ ਪਾਸੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਨਵੇਂ ਸੈਕਟਰੀ ਆ, ਮਾਰਕਵੇਨ ਮੂਲਨ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ 70,000 ਇਲੀਗਲ ਏਲੀਅਨ ਹਰ ਮਹੀਨੇ ਡਿਪੋਰਟ ਕਰ ਰਹੇ ਹੈਗੇ ਆ। ਇਹ ਬਹੁਤ ਵੱਡਾ ਜੰਪ ਆ। ਪਿਛਲੀ ਵਾਰੀ ਜਿਹੜੀ ਸੀਗਾ ਉਸ ਟਾਈਮ ਦੇ ਉੱਤੇ ਇਹ ਦੱਸਿਆ ਗਿਆ ਸੀ ਵੀ 24,000 ਲੋਕ ਹਰ ਮਹੀਨੇ ਡਿਪੋਰਟ ਹੋ ਰਹੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਡੈਮੋਕ੍ਰੇਟਸ ਨੇ ਬਹੁਤ ਲੰਮਾ ਸਮਾਂ ਇਮੀਗ੍ਰੇਸ਼ਨ ਸਿਸਟਮ ਨੂੰ ਜਿਹੜਾ ਬ੍ਰੇਕ ਕੀਤਾ ਆ, ਇਹ ਜੋਕ ਬਣਾਇਆ ਤੇ ਸਾਡੀਆਂ ਕਮਿਊਨਿਟੀਆਂ ਜਿਹੜੀਆਂ ਫਲੱਡ ਹੋ ਕ੍ਰਾਈਮ ਦੇ ਨਾਲ, ਫੈਂਟਨਿਲ ਦੇ ਨਾਲ, ਤੇ ਜਿਹੜੀਆਂ ਅਮਰੀਕਨ ਫੈਮਲੀਜ਼ ਆ ਉਹ ਇਸ ਕਰਕੇ ਕਾਫੀ ਹੈਵੀ ਪ੍ਰਾਈਸ ਦੇ ਰਹੀਆਂ ਹੈਗੀਆਂ। ਸੋ 70,000 ਦੇ ਕਰੀਬ ਕਹਿੰਦੇ ਪਈ ਅਸੀਂ ਹਰ ਮਹੀਨੇ ਲੋਕਾਂ ਨੂੰ ਡਿਪੋਰਟ ਕਰ ਰਹੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਉਧਰ ਰਸ਼ੀਆ ਤੇ ਯੂਕਰੇਨ ਦੇ ਵਿੱਚ ਇੱਕ ਵਾਰੀ ਫਿਰ ਲੜਾਈ ਉੱਦਾਂ ਤਾਂ ਚਲੋ ਉਹ ਰੁਕੀ ਨਹੀਂ, ਵਿੱਚ ਥੋੜੀ ਜੀ ਕਈ ਵਾਰੀ ਸ਼ਾਂਤੀ ਜੀ ਆ ਜਾਂਦੀ ਆ। ਤਾਂ ਮੁੜ ਤੋਂ ਇੱਕ ਵਾਰੀ ਫਿਰ ਉੱਥੋਂ ਇਹ ਖਬਰਾਂ ਜਿਹੜੀਆਂ ਆਉਣੀਆਂ ਜ਼ਿਆਦੀਆਂ ਸ਼ੁਰੂ ਹੋਈਆਂ ਆ। ਮਿਜ਼ਾਈਲ ਅਟੈਕ, ਡਰੋਨ ਅਟੈਕ ਜਿਹੜੇ ਉਹ ਵਧੇ ਆ। ਬੀਤੇ ਦਿਨਾਂ 'ਚ ਯੂਕਰੇਨ ਨੇ ਉਹਨਾਂ ਦੇ ਜਿਹੜੀ ਰਿਫਾਈਨਰੀਜ਼ ਦੇ ਉੱਤੇ ਡਰੋਨ ਅਟੈਕ ਯੂਕਰੇਨ ਵਾਲਿਆਂ ਨੇ ਜਿਹੜੇ ਉਹ ਕੀਤੇ ਸੀਗੇ, ਉਸ ਦੀ ਹੁਣ ਜਵਾਬੀ ਕਾਰਵਾਈ ਕਰਦੇ ਹੋਏ ਰਸ਼ੀਆ ਨੇ ਤਾਂ ਇਹ ਉਦੋਂ ਕਿਹਾ ਸੀਗਾ ਵੀ ਅਸੀਂ ਹਟਣਾ ਨਹੀਂ, ਅਸੀਂ ਕੀਵ ਤੱਕ ਜਿਹੜੇ ਹੋਰ ਵੀ ਜ਼ਿਆਦਾ ਹਮਲੇ ਤੇਜ਼ ਕਰਾਂਗੇ। ਤੇ ਉਸੇ ਦੇ ਤਹਿਤ ਲੱਗਦਾ ਵੀ ਰਸ਼ੀਅਨ ਮਿਜ਼ਾਈਲ ਤੇ ਡਰੋਨ ਅਟੈਕ ਦੇ ਨਾਲ ਘੱਟੋ ਘੱਟ 8 ਹੋਰ ਜਾਣਿਆਂ ਦੀ ਮੌਤ ਹੋਈ ਆ ਯੂਕਰੇਨ ਦੇ ਵਿੱਚ। ਜ਼ੈਲੈਂਸਕੀ ਨੇ ਇਹਨਾਂ ਹਮਲਿਆਂ ਦੀ ਨਿੰਦਾ ਜਿਹੜੀ ਉਹ ਕੀਤੀ ਹੈਗੀ ਆ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਆ ਆਪਣੇ ਐਲਾਈਜ਼ ਨੂੰ ਕਿਹਾ ਆ ਵੀ ਭਾਈ ਸਾਡੇ 에ਅਰ ਡਿਫੈਂਸ ਨੂੰ ਬੂਸਟ ਕਰਨ ਦੇ ਲਈ ਸਾਨੂੰ ਤੁਹਾਡੀ ਮਦਦ ਦੀ ਜਿਹੜੀ ਜ਼ਰੂਰਤ ਹੈਗੀ ਆ। 8 ਜਣਿਆਂ ਦੀ ਮੌਤ ਹੋਈ ਆ, 34 ਜਣੇ ਜਿਹੜੇ ਉਹ ਜ਼ਖਮੀ ਹੋਏ ਆ। ਉਹਨਾਂ ਨੇ ਕਿਹਾ ਵੀ 5 ਜਾਣੇ ਤੇ 28 ਜਣੇ ਜ਼ਖਮੀ ਹੋਏ ਸੀ। ਡਨਿਪਰੋ ਸਿਟੀ ਦੇ ਵਿੱਚ ਇੱਕ ਇੰਡਸਟਰੀਅਲ ਹੱਬ ਆ, ਜਿਹੜੀ ਕਿ ਫਰੰਟ ਲਾਈਨ ਤੋਂ ਤਕਰੀਬਨ 100 ਕਿਲੋਮੀਟਰ ਦੂਰ ਆ, ਤੇ ਰਸ਼ੀਅਨ ਫੋਰਸਿਸ ਦੇ ਦੁਆਰਾ ਇਹਨਾਂ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਆ। ਉੱਥੋਂ ਦਾ ਜਿਹੜਾ ਰੀਜਨਲ ਗਵਰਨਰ ਆ, ਉਹਨਾਂ ਨੇ ਟੈਲੀਗ੍ਰਾਮ ਦੇ ਉੱਤੇ ਮੈਸੇਜ ਜਿਹੜੇ ਉਹ ਪਾਏ ਵੀ ਉਹਨਾਂ ਚੋਂ ਮਰਨ ਵਾਲਿਆਂ ਚੋਂ ਇੱਕ 13 ਸਾਲ ਦੀ ਜਿਹੜੀ ਬੱਚੀ ਵੀ ਜਿਹੜੀ ਉਹ ਸ਼ਾਮਲ ਸੀਗੀ। ਇਹ ਡਨਿਪਰੋ ਤੋਂ ਇਲਾਵਾ ਕਹਿੰਦੇ ਵੀ ਜ਼ਪਰਜ਼ੀਆ ਦਾ ਜਿਹੜਾ ਇਲਾਕਾ ਆ, ਉੱਥੇ ਘੱਟੋ ਘੱਟ 3 ਜਾਣਿਆਂ ਦੀ ਮੌਤ ਹੋਈ ਆ ਤੇ 6 ਜਾਣੇ ਹੋਰ ਜ਼ਖਮੀ ਹੋਏ ਆ, ਜਿਨ੍ਹਾਂ 'ਚ ਬੱਚਾ ਵੀ ਜਿਹੜਾ ਉਹ ਸ਼ਾਮਲ ਹੈਗਾ ਆ। ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕਿਹਾ ਵੀ ਰਸ਼ੀਆ ਦੇ ਦੁਆਰਾ ਸੂਮੀ, ਓਡੇਸਾ, ਚਰਨਹੀਵ, ਖਰਸਨ, ਖਾਰਕੀਵ ਦੇ ਇਲਾਕਿਆਂ ਦੇ ਵਿੱਚ ਲੇਟੈਸਟ ਜਿਹੜੇ ਆ ਉਹ ਹਮਲੇ ਹੋਏ ਹੈਗੇ ਆ। ਕ੍ਰੈਮਲਿਨ ਨੇ ਜਿਹੜਾ ਰਸ਼ੀਆ ਵਾਲਿਆਂ ਨੇ ਕਿਹਾ ਵੀ ਰਸ਼ੀਆ ਦੀ ਜਿਹੜੀ ਪੋਜੀਸ਼ਨ ਆ ਪੀਸ ਡੀਲ ਨੂੰ ਲੈ ਕੇ ਉਹ ਅਨਚੇਂਜਡ ਆ 2024 ਤੋਂ ਲੈ ਕੇ ਹੁਣ ਤੱਕ, ਜਿਹਦੇ ਵਿੱਚ ਇਹ ਆ ਵੀ ਜਿਹੜਾ ਵਲਾਦੀਮੀਰ ਪੁਤਿਨ ਆ ਉਹ ਕਿਹਾ ਵੀ ਜਿਹੜੇ ਕੀਵ ਦੀਆਂ ਫੋਰਸਿਸ ਆ ਉਹਨਾਂ ਨੂੰ 4 ਇਲਾਕੇ ਜਿਹੜੇ ਮਾਸਕੋ ਦੇ ਇਰਦ ਗਿਰਦ ਆ ਉਹ ਡਰਾ ਕਰਨੇ ਜਿਹੜੇ ਹੋਣਗੇ।
ਤੇ ਉਹ ਆਪ ਜਿਹੜੇ ਉਹ ਕਰ ਦੇਣ ਤੇ ਪਬਲਿਕਲੀ ਇਹ ਕਹਿਣ ਵੀ ਅਸੀਂ ਨਾਟੋ ਦਾ ਹਿੱਸਾ ਨਹੀਂ ਬਣਾਂਗੇ। ਪੁਤਿਨ ਨੇ ਜਿਹੜੀ ਟੈਲੀਵਿਜ਼ਨ ਇੰਟਰਵਿਊ ਜਿਹੜੀ ਵੀਕਐਂਡ ਦੇ ਉੱਤੇ ਰਸ਼ੀਆ 'ਚ ਕੀਤੀ ਆ, ਉਸ ਦੇ ਵਿੱਚ ਇਹ ਗੱਲਾਂ ਨੂੰ ਮੁੜ ਦੁਹਰਾਇਆ ਹੈਗਾ। ਇੱਕ ਪਾਸੇ ਆਪਾਂ ਜਿਹੜੀ ਇਮੀਗ੍ਰੇਸ਼ਨ ਦੀ ਗੱਲਬਾਤ ਕਰਦੇ ਹਾਂ ਵੀ ਇੰਨਾ ਜ਼ਿਆਦਾ ਜਿਹੜੇ ਸਖਤ ਕਾਨੂੰਨ ਆ, ਬਾਰਡਰ ਟੋਟਲੀ ਬੰਦ ਕੀਤਾ ਹੋਇਆ, ਪਰ ਫਿਰ ਵੀ ਇਲੀਗਲ ਜਿਹੜੀ ਇਮੀਗ੍ਰੇਸ਼ਨ ਆ ਉਹ ਹਜੇ ਵੀ ਲੋਕ ਕੋਸ਼ਿਸ਼ ਕਰ ਰਹੇ ਆ। ਯੂਐਸ ਬਾਰਡਰ ਪੈਟਰੋਲ ਐਲ ਸੈਂਟਰੋ ਦਾ ਜਿਹੜਾ ਏਰੀਆ ਦਾ ਆਫਿਸ ਆ, ਉਹਨਾਂ ਨੇ ਇਹ ਕਿਹਾ ਵੀ 2 ਜਗ੍ਹਾ ਦੇ ਉੱਤੇ ਜਿਹੜੇ ਸਮਗਲਰਸ ਆ ਉਹਨਾਂ ਨੇ ਵੈਸਟ ਮੋਰਲੈਂਡ ਕੈਲੀਫੋਰਨੀਆ ਦਾ ਜਿਹੜਾ ਏਰੀਆ ਆ ਉੱਥੋਂ 27 ਲੋਕਾਂ ਨੂੰ ਜਿਹੜਾ ਨਗਾਉਣ ਦੀ ਕੋਸ਼ਿਸ਼ ਕੀਤੀ। ਇੱਕ ਸ਼ੈਵੀ ਤਾਹੋ ਕਰਕੇ ਜਿਹੜੀ ਵਹੀਕਲ ਸੀ ਉਹਦੇ ਵਿੱਚ 7 ਸੀਗੇ ਤੇ 27 ਜਿਹੜੇ ਆ ਉਹ ਇੱਕ ਹੋਰ ਮਿੰਨੀ ਬਾਟਮ ਇੱਕ ਡੰਪ ਟ੍ਰੇਲਰ ਸੀ ਉਹਦੇ ਵਿੱਚ ਸੀਗੇ। ਸੋ ਉਹਨਾਂ ਨੂੰ ਫੜ ਲਿਆ ਗਿਆ ਤੇ ਹੁਣ ਸਾਰੇ ਜਿਹੜੇ ਆ ਅਰੈਸਟ ਕੀਤੇ ਗਏ ਆ। ਇਸੇ ਤਰ੍ਹਾਂ ਆਮ ਲੋਕ ਜਿਹੜੇ ਇਲੀਗਲੀ ਕ੍ਰਾਸ ਹੋ ਰਹੇ ਆ, ਉਹ ਤੋਂ ਬਾਅਦ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਆ, ਬਹੁਤ ਸਾਰੇ ਜਿਹੜੇ ਵਕੀਲ ਆ ਝੂਠੇ ਕੇਸ ਬਣਾਉਂਦੇ ਆ, ਉਹਨਾਂ ਦੇ ਦੁਆਲੇ ਵੀ ਹੋ ਗਈ ਆ। ਹਰ ਰੋਜ਼ ਖਬਰ ਆਉਂਦੀ ਆ ਵੀ ਕੋਈ ਨਾ ਕੋਈ ਵਕੀਲ ਅੜਿੱਕੇ ਹੋਇਆ ਹੈਗਾ। ਹੁਣ ਇੱਕ ਹੋਰ ਵਕੀਲ ਦੀ ਗੱਲ ਆਈ ਆ ਜਿਸ ਨੇ ਹਜ਼ਾਰਾਂ ਦੇ ਕਰੀਬ ਜਿਹੜੇ ਇਮੀਗ੍ਰੈਂਟ ਆ ਉਹਨਾਂ ਨੂੰ ਸਕੈਮ ਕੀਤਾ ਤੇ ਉਹਨਾਂ ਨੂੰ ਹਿਊਮੈਨਿਟੇਰੀਅਨ ਵੀਜ਼ਾ ਜਿਹੜੀਆਂ ਝੂਠੀਆਂ ਸਟੋਰੀਆਂ ਬਣਾ ਕੇ ਉਹਦਾ ਜਿਹੜਾ ਅਪਲਾਈ ਕੀਤਾ। ਕਹਿੰਦੇ ਵੀ ਐਲੈਗਜ਼ੈਂਡਰਾ ਲੋਜ਼ਾਨੋ ਉਹਨੇ ਫੇਕ ਸਟੋਰੀਆਂ ਡੋਮੈਸਟਿਕ ਅਬਿਊਜ਼ ਦੀਆਂ, ਹਿਊਮਨ ਟ੍ਰੈਫਿਕਿੰਗ ਦੀਆਂ ਇਹ ਜਿਹੜੀਆਂ ਕ੍ਰੀਏਟ ਕੀਤੀਆਂ ਤੇ ਲੋਕਾਂ ਦੇ ਜਿਹੜੇ ਕੇਸ ਅਪਲਾਈ ਕੀਤੇ ਤੇ ਲੋਕਾਂ ਤੋਂ ਕਾਫੀ ਜਿਹੜੇ ਪੈਸੇ ਵੀ ਲਾਏ। ਕਹਿੰਦੇ $30,000 ਤੱਕ ਉਹਨਾਂ ਲੋਕਾਂ ਤੋਂ ਪੈਸੇ ਲਾਏ। ਇੱਕ ਗੈਬਰੀਅਲ ਮਾਰਟੀਨਜ਼ ਗਰਸੀਆ ਨਾਮ ਦੇ ਬੰਦੇ ਨੇ ਇਹ ਕਿਹਾ ਵੀ ਮੈਂ ਪੂਰੇ ਫੈਮਿਲੀ ਦੇ $30,000 ਦਿੱਤੇ ਤੇ ਜਿਹਦੇ ਵਿੱਚ ਹੁਣ ਮੇਰੀ ਮਦਰ ਨੂੰ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਆਲਰੇਡੀ ਪੁੱਟ ਕਰ ਦਿੱਤਾ ਗਿਆ ਹੈਗਾ ਆ। ਲੋਜ਼ਾਨੋ ਦੀ ਜਿਹੜੀ ਫਰਮ ਹੈਗੀ ਲਾਜ਼ ਡੈਲ ਕਮੀਨੋ ਲੀਗਲ, ਉਹ ਆਲਰੇਡੀ ਇਸ ਮਹੀਨੇ ਕਲੋਜ਼ ਹੋ ਚੁੱਕੀ ਹੈਗੀ ਆ। ਸੋ ਫੈਡਰਲ ਡਾਟਾ ਇਹ ਸ਼ੋ ਕਰ ਰਿਹਾ ਵੀ ਜਿਹੜੇ ਇਮੀਗ੍ਰੇਸ਼ਨ ਸਰਵਿਸ ਸਕੈਮਸ ਆ ਉਹ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ ਤੇ ਬਾਹਰ ਇਹ ਕਹਿ ਰਿਹਾ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਹੜਾ ਕੇਸ ਉਹ ਅਪਲਾਈ ਹੋ ਰਿਹਾ ਹੈਗਾ। ਉਹ ਸੋਚਦੇ ਵੀ ਸ਼ਾਇਦ ਸਾਡਾ ਇਮੀਗ੍ਰੇਸ਼ਨ ਦਾ ਜਿਹੜਾ ਵਕੀਲ ਆ ਉਹ ਸਾਰਾ ਕੰਮ ਕਰ ਰਿਹਾ, ਪਰ ਉਹਨੂੰ ਪਤਾ ਹੀ ਨਹੀਂ ਵੀ ਉਹਦੇ ਵਿੱਚ ਕੀ ਸਟੋਰੀ ਲਿਖੀ ਗਈ ਹੈਗੀ ਆ। ਸੋ ਉੱਦਾਂ ਦੇ ਜਿਹੜੇ ਵਕੀਲ ਆ ਉਹਨਾਂ ਦੇ ਦੁਆਲੇ ਵੀ ਹੁਣ ਜੋ ਆ ਪੂਰੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੋਈ ਆ। ਲੋਜ਼ਾਨੋ ਜਿਹੜਾ ਆ ਉਹ ਇਹ ਕਹਿ ਰਿਹਾ ਵੀ ਮੈਂ ਕੋਈ ਮਾਸ ਇਮੀਗ੍ਰੇਸ਼ਨ ਫਰਾਡ ਨਹੀਂ ਕੀਤਾ, ਪਰ ਬਹੁਤ ਸਾਰੇ ਜਿਹੜੇ ਕੇਸ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੱਗੇ ਆਏ ਹੈਗੇ। ਜੀ ਹਰਜੋਤ ਸਿੰਘ ਜੀ, ਕੁਇਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਹੋਰ ਜਿਹੜੀਆਂ ਅਹਿਮ ਖਬਰਾਂ ਦੇ ਨਾਲ ਤੁਹਾਡੇ ਨਾਲ ਜੁੜੇ ਰਹਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408-272-5200 ਯਾਨੀ 4082725200 ਤੇ ਦੂਜਾ ਨੰਬਰ 408-722-7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਗੱਲ ਕਰਦੇ ਜਾਈਏ। US ਦੇ ਸੁਪਰੀਮ ਕੋਰਟ ਨੇ ਇੱਕ ਹੋਰ ਵੋਟਰ ਰਜਿਸਟ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਕੇਸ ਆ ਉਹ ਲੈਣ ਨੂੰ ਆਗਿਆ ਜਿਹੜੀ ਉਹ ਦੇ ਦਿੱਤੀ ਆ। ਇਹ ਐਰੀਜ਼ੋਨਾ ਦੇ ਨਾਲ ਜੁੜਿਆ ਹੋਇਆ ਕੇਸ ਆ। ਕਹਿੰਦੇ ਵੀ ਐਰੀਜ਼ੋਨਾ ਦੇ ਵਿੱਚ ਪ੍ਰੂਫ ਆਫ ਸਿਟੀਜ਼ਨਸ਼ਿਪ ਵੋਟਿੰਗ ਲਾ ਉਸ ਨੂੰ ਲੈ ਕੇ ਜਿਹੜੀ ਆ ਉਹ ਸੁਣਵਾਈ ਲਈ ਜਾਵੇਗੀ। ਇਹਦੇ ਵਿੱਚ ਜਿਹੜੇ ਜਸਟਿਸਿਸ ਆ ਹੁਣ ਇਹ ਦੇਖਣਗੇ ਵੀ ਕਿਤੇ ਇਹ ਜਿਹੜਾ ਐਰੀਜ਼ੋਨਾ ਦਾ ਆਪਣਾ ਪ੍ਰੂਫ ਆਫ ਸਿਟੀਜ਼ਨਸ਼ਿਪ ਵੋਟਿੰਗ ਲਾ ਆ ਇਹ ਫੈਡਰਲ ਨੈਸ਼ਨਲ ਵੋਟਰ ਰਜਿਸਟ੍ਰੇਸ਼ਨ ਐਕਟ ਦੀ ਵਾਇਲੇਸ਼ਨ ਤਾਂ ਨਹੀਂ ਕਰਦਾ ਇਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ। 2022 ਦੇ ਵਿੱਚ ਵੋਟਰ ਰਜਿਸਟ੍ਰੇਸ਼ਨ ਲਾ ਐਰੀਜ਼ੋਨਾ ਨੇ ਜਿਹੜਾ ਉਹ ਲਿਆਂਦਾ ਸੀਗਾ। ਸਟੇਟ ਰਿਕੁਆਇਰ ਕਰ ਰਿਹਾ ਆ ਐਰੀਜ਼ੋਨਾ ਦੇ ਇਸ ਲਾ ਦੇ ਵਿੱਚ ਵੀ ਜਿੰਨੇ ਵੀ ਅਧਿਕਾਰੀ ਆ ਜਿਹੜੀ ਕਿ ਸਟੇਟ ਰਜਿਸਟ੍ਰੇਸ਼ਨ ਫਾਰਮ ਦੀ ਵਰਤੋਂ ਕਰਦੇ ਆ ਉਹਦੇ ਵਿੱਚ ਉਹ ਡਾਕੂਮੈਂਟਡ ਪ੍ਰੂਫ ਆਫ ਸਿਟੀਜ਼ਨਸ਼ਿਪ ਦਿਖਾਉਣ, ਚਾਹੇ ਉਹ ਬਰਥ ਸਰਟੀਫਿਕੇਟ ਆ ਚਾਹੇ ਉਹ ਪਾਸਪੋਰਟ ਆ। ਉੱਦਾਂ ਇੱਥੇ ਇਹ ਚੀਜ਼ ਹੈਗੀ ਆ ਵੀ ਬਹੁਤ ਸਾਰੇ ਜਿਹੜੇ ਅਮਰੀਕਾ 'ਚ ਜੰਮੇ ਚਲੋ ਇਮੀਗ੍ਰੈਂਟਸ ਦੇ ਸਾਰੇ ਡਾਕੂਮੈਂਟ ਉਹਨਾਂ ਕੋਲ ਪਾਸਪੋਰਟ ਵਗੈਰਾ ਹੁੰਦਾ। ਅਮਰੀਕਾ ਦੇ ਵਿੱਚ ਮੈਜੋਰਟੀ ਜਿਹੜੇ ਲੋਕ ਆ ਉਹਨਾਂ ਦੇ ਕੋਲ ਪਾਸਪੋਰਟ ਵਗੈਰਾ ਨਹੀਂ ਹੁੰਦੇ। ਬਰਥ ਸਰਟੀਫਿਕੇਟ ਵੀ ਇਹਨਾਂ ਨੇ ਸਾਂਭੇ ਆ ਨਹੀਂ ਸਾਂਭੇ ਇਹਦੇ ਬਾਰੇ ਕਹਿ ਨਹੀਂ ਸਕਦੇ। ਸੋ ਕਹਿੰਦੇ ਵੀ ਉਹ ਲੋਕ ਹੁਣ ਰੌਲਾ ਪਾ ਰਹੇ ਸੀਗੇ ਵੀ ਇਹਦੇ ਨਾਲ ਤਾਂ ਸਾਨੂੰ ਜਿਹੜਾ ਸਿਟੀਜ਼ਨਸ਼ਿਪ ਪ੍ਰੂਫ ਕਰਨੀ ਬੜੀ ਔਖੀ ਹੋਊਗੀ ਕਿਉਂਕਿ ਡਾਕੂਮੈਂਟ ਸਾਡੇ ਕੋਲ ਨਹੀਂ ਹੈਗੇ। ਸੋ ਫੈਡਰਲ ਫਾਰਮ ਦੀ ਐਕਸੈਪਸ਼ਨ ਹੁੰਦੀ ਹੈ ਇੱਕ, ਉਹ ਰਿਕੁਆਇਰਮੈਂਟ ਕਹਿੰਦੇ ਵੀ ਅਪਲਾਈ ਨਹੀਂ ਕਰਦੀ ਜਿਹੜੀ ਫੈਡਰਲ ਰਜਿਸਟ੍ਰੇਸ਼ਨ ਫਾਰਮ ਦੇ ਉੱਤੇ। ਉਹਦੇ ਵਿੱਚ ਐਪਲੀਕੈਂਟ ਨੇ ਸਿਰਫ ਸਹੁੰ ਹੀ ਚੱਕਣੀ ਹੁੰਦੀ ਹੈ ਜਾਂ ਕਹਿਣਾ ਹੀ ਹੁੰਦਾ ਵੀ ਹਾਂ ਵੀ ਉਹ US ਸਿਟੀਜ਼ਨ ਹੈਗੇ ਨੇ। ਸੋ ਇਦਾਂ ਕਰਨ ਤੋਂ ਬਾਅਦ ਐਰੀਜ਼ੋਨਾ ਨੇ ਜਿਹੜੇ ਵੋਟਰ ਰੋਲ ਆ ਪਰਚੇਜ਼ ਆ ਉਹ ਕਿਤੇ ਜਿਹੜੇ ਹੋ ਗਏ ਆ। ਸੇਮ ਹੀ ਆ ਹਰਜੋਤ ਸਿੰਘ ਜੀ ਜੋ ਇਸ ਟਾਈਮ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਵੀ ਲੋਕਾਂ ਦੀਆਂ ਵੋਟਾਂ ਕੱਟ ਜਿਹੜੀਆਂ ਹੋ ਰਹੀਆਂ ਆ ਤੇ ਉਸੇ ਤਰੀਕੇ ਦੇ ਨਾਲ ਇਹ ਲੋਕ ਕਹਿ ਰਹੇ ਆ ਵੀ ਸਾਡੇ ਨਾਲ ਧੱਕਾ ਜਿਹੜਾ ਉਹ ਕਰ ਰਹੇ ਆ ਤੇ ਹੁਣ ਜੰਮੇ ਇੱਥੇ ਆ, ਵੱਡੇ ਪਲੇ ਅਸੀਂ ਇੱਥੇ ਹੋਏ ਆ
ਤੇ ਹੁਣ ਜੇ ਮੰਨ ਲਓ ਵੀ ਕੋਈ ਅਜਿਹੀ ਚੀਜ਼ ਨਹੀਂ ਹੈਗੀ ਤਾਂ ਉਹਦੇ ਨਾਲ ਤੁਸੀਂ ਸਾਨੂੰ ਸਿਟੀਜ਼ਨ ਨਹੀਂ ਮੰਨਦੇ ਤੇ ਤੁਸੀਂ ਸਾਨੂੰ ਵੋਟ ਜਿਹੜੀ ਉਹ ਨਹੀਂ ਪਾਉਣ ਦੇ ਰਹੇ ਹੈਗੇ। ਕਰੰਟ ਇੰਪੈਕਟ ਕੀ ਹੋਇਆ, ਜਿਹੜਾ ਸੁਪਰੀਮ ਕੋਰਟ ਨੇ ਪਹਿਲਾਂ ਅਲਾਓ ਕੀਤਾ ਸੀਗਾ ਪ੍ਰੂਫ ਆਫ ਸਿਟੀਜ਼ਨਸ਼ਿਪ ਰਿਕੁਆਇਰਮੈਂਟ ਵੀ ਹਾਂ ਇਹ ਇਫੈਕਟ ਦੇ ਵਿੱਚ ਜਾਊਗੀ ਜਿੰਨੀ ਦੇਰ ਤੱਕ ਲਿਟੀਗੇਸ਼ਨ ਪ੍ਰੋਸੀਡ ਅੱਗੇ ਵੱਧਦੀ ਹੋਊਗੀ 2023 ਦੇ ਵਿੱਚ। ਇਹ ਲਾ ਬਣਨ ਤੋਂ ਬਾਅਦ ਚ ਤਕਰੀਬਨ 20,000 ਤੋਂ ਵੱਧ ਲੋਕ ਉਹਨਾਂ ਦੀ ਜਿਹੜੀ ਰਜਿਸਟਰਡ ਸੀਗੇ ਫੈਡਰਲ ਇਲੈਕਸ਼ਨਸ ਦੇ ਵਿੱਚ ਐਕਸਕਲੂਸਿਵਲੀ, ਉਹਨਾਂ ਨੂੰ ਜਿਹੜੇ ਸਟੇਟ ਮੈਂਡੇਟਡ ਪ੍ਰੂਫ ਆਫ ਸਿਟੀਜ਼ਨਸ਼ਿਪ ਨਾ ਦਿਖਾਉਣ ਕਰਕੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਘੱਟ ਜਿਹੜੀਆਂ ਹੋ ਗਈਆਂ। ਅਕਤੂਬਰ ਮਹੀਨੇ ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਆਪਣੀ ਨਵੀਂ ਟਰਮ ਸ਼ੁਰੂ ਕਰਨੀ ਆ, ਉਸ ਟਰਮ ਦੇ ਵਿੱਚ ਇਹ ਜਿਹੜਾ ਐਰੀਜ਼ੋਨਾ ਦਾ ਪ੍ਰੂਫ ਆਫ ਸਿਟੀਜ਼ਨਸ਼ਿਪ ਵਾਲਾ ਜਿਹੜਾ ਲਾਅ ਆ ਉਸ ਦੇ ਉੱਤੇ ਜਿਹੜੀ ਸੁਣਵਾਈ ਲਈ ਜਾਊਗੀ। ਇਹ ਹਰਜੋਤ ਸਿੰਘ ਜੀ ਨਵੰਬਰ ਤੋਂ ਪਹਿਲਾਂ ਹੋਣੀ ਆ ਇਹ ਗੱਲ, ਤੇ ਇਹਦਾ ਅਸਰ ਕੀ ਐਰੀਜ਼ੋਨਾ ਤੱਕ ਲਿਮਿਟਡ ਹੋਊਗਾ ਜਾਂ ਬਾਕੀ ਸੂਬੇ ਵੀ ਕਰ ਸਕਦੇ ਆ, ਇਹ ਵੀ ਇੱਕ ਇਸ ਟਾਈਮ ਵੋਟਿੰਗ ਨੂੰ ਲੈ ਕੇ ਨਵੰਬਰ ਦੀਆਂ ਇਲੈਕਸ਼ਨ ਤੋਂ ਪਹਿਲਾਂ ਕਾਫੀ ਅਹਿਮ ਫੈਸਲਾ ਜਿਹੜਾ ਉਹ ਆ ਸਕਦਾ ਹੈ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਖਬਰ ਸਾਂਝੇ ਕਰਦੇ ਜਾਈਏ ਤੇ AI ਨੂੰ ਲੈ ਕੇ ਮੇ ਵੀ ਜਦੋਂ ਤੁਹਾਡਾ AI ਵਾਲਾ ਸ਼ੋਅ ਹੁੰਦਾ ਇਹਦੇ ਵਿੱਚ ਡਿਸਕਸ ਕਰਿਓ। ਇੱਕ ਬਰਾਊਨ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਬਹੁਤ ਹੀ ਰਿਨਾਊਂਡ ਇਕੋਨੋਮਿਸਟ ਹੈਗੇ, ਰੋਬਰਟ ਸਿਰਾਨੋ। ਉਹਨਾਂ ਨੇ ਇਹ ਕਿਹਾ ਵੀ AI ਨੂੰ ਯੂਜ਼ ਕਰਕੇ ਜੋ ਆ ਹੁਣ ਜਿਹੜੀ ਅਕੈਡਮਿਕ ਇੰਟੈਗ੍ਰਿਟੀ ਆ ਉਹ ਬਹੁਤ ਖਤਰੇ 'ਚ ਆ। 50 ਸਟੂਡੈਂਟ ਉਹਦੀ ਕਲਾਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ AI ਯੂਜ਼ ਕਰਕੇ ਚੀਟ ਕੀਤਾ ਐਗਜ਼ਾਮ ਦੇ ਉੱਤੇ, ਜਿਹੜਾ ਮਿਡ ਟਰਮ ਐਗਜ਼ਾਮ ਸੀ। ਇਹ ਬਰਾਊਨ ਯੂਨੀਵਰਸਿਟੀ ਆਈਵੀ ਲੀਗ ਯੂਨੀਵਰਸਿਟੀ ਆ, ਵਨ ਆਫ ਦਾ ਟੌਪ ਯੂਨੀਵਰਸਿਟੀਜ਼ ਹੈਗੀ ਆ, ਜਿਹੜੀਆਂ 8 ਐਲੀਟ ਯੂਨੀਵਰਸਿਟੀਜ਼ ਹੈਗੀਆਂ ਜਿਹਨਾਂ 'ਚ ਪ੍ਰਿੰਸਟਨ ਆ, ਹਾਰਵਰਡ ਆ, ਯੇਲ, ਕੋਲੰਬੀਆ, ਡਾਰਮouth ਕਾਲਜ ਤੇ ਯੂਨੀਵਰਸਿਟੀ ਆਫ ਪੈਂਸਿਲਵੇਨੀਆ। ਸੋ ਉਹ ਜਿਹੜੇ ਪ੍ਰੋਫੈਸਰ ਆ ਉਹ ਇਹ ਕਹਿੰਦਾ ਵੀ ਜੇ ਇੱਦਾਂ ਦੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟ ਆ AI ਕਰਕੇ ਜਿਹੜੇ ਉਹ ਚੀਟ ਕਰਦੇ ਆ ਤੇ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਕੀ ਹੋਊਗਾ। ਇਹ ਕਾਫੀ ਵੱਡੀ ਜਿਹੜੀ ਰਿਪੋਰਟ ਅੱਜ ਆਈ ਹੈਗੀ ਆ, ਕਿਉਂਕਿ ਸਾਡੇ ਕੋਲ ਸਮਾਂ ਨਹੀਂ ਡਿਸਕਸ ਕਰਨ ਦਾ। ਜ਼ਰੂਰ AI ਵਾਲੇ ਮਸਲੇ 'ਚ ਕਰਿਓ ਵੀ ਇਹ ਫਿਰ ਬੱਚਿਆਂ ਦਾ ਜਿਹੜਾ ਫਿਊਚਰ ਆ ਉਹ ਖਰਾਬ ਹੋ ਸਕਦਾ। ਤੁਹਾਨੂੰ ਜਿਹੜੇ ਪੇਰੈਂਟਸ ਆ ਉਹ ਬੱਚਿਆਂ ਨਾਲ ਡਿਸਕਸ ਕਰਨਾ ਪੈਣਾ ਵੀ ਭਾਈ ਇਹ ਜਦੋਂ ਤੁਹਾਡੇ ਐਗਜ਼ਾਮ ਹੁੰਦੇ ਆ ਤੁਸੀਂ ਜਿਹੜੀ ਚੈਟ GPT ਜਾਂ ਹੋਰ ਜਿਹੜੇ AI ਦੇ ਜੋ ਵੀ ਹੈਗੇ ਆ ਉਹਨਾਂ ਨੂੰ ਯੂਜ਼ ਕਰਕੇ ਜਿਹੜਾ ਐਗਜ਼ਾਮ ਦੇ ਉੱਤੇ ਚੀਟ ਨਹੀਂ ਕਰ ਸਕਦੇ। ਕਹਿੰਦੇ ਵੀ ਜਿਹੜਾ AI ਆ, ਇਹ ਪ੍ਰੋਫੈਸਰ ਕਹਿ ਰਹੇ ਆ ਵੀ ਇਹਦੇ ਇੱਕ ਤਰ੍ਹਾਂ ਨਾਲ ਬੱਚਿਆਂ ਨੂੰ ਇਨਸੈਂਟਿਵ ਮਿਲ ਰਿਹਾ ਚੀਟ ਕਰਨ ਦੇ ਲਈ। ਸੋ ਕਹਿੰਦੇ ਵੀ ਜੇ ਅਸੀਂ ਸੱਚ ਤੇ ਡੀਸੈਂਸੀ ਤੇ ਓਨੈਸਟੀ ਨੂੰ ਡਿਫੈਂਡ ਨਹੀਂ ਕਰ ਸਕਦੇ ਤੇ ਤੁਹਾਡੇ ਅਕੈਡਮਿਕਸ ਦੀ ਕਿੱਦਾਂ ਦੀ ਜਿਹੜੀ ਕ੍ਰੈਡੀਬਿਲਿਟੀ ਆਉਣ ਵਾਲੇ ਸਮੇਂ 'ਚ ਰਹੂਗੀ। ਜੀ ਬਿਲਕੁਲ। ਸੋ ਇਹ ਕਾਫੀ ਅਹਿਮ ਚੀਜ਼ਾਂ ਜਿਹੜੀਆਂ ਹੈਗੀਆਂ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ FIFA ਵਰਲਡ ਕੱਪ ਦੇ ਜਿਹੜੇ ਕੁਝ ਹੋਏ ਮੈਚਿਸ ਵੀਕਐਂਡ ਦੇ ਉੱਤੇ ਉਹਨਾਂ ਦੀ ਵੀ ਜਾਣਕਾਰੀ ਦਿੰਦੇ ਜਾਈਏ। ਰਾਊਂਡ ਆਫ 32 ਮੈਚਿਸ ਕੱਲ ਸ਼ੁਰੂ ਹੋਏ। ਕੱਲ ਪਹਿਲਾ ਮੈਚ ਇੱਕ ਹੀ ਮੈਚ ਸੀਗਾ ਕੱਲ ਸੰਡੇ ਨੂੰ, ਤੇ ਉਹ ਖੇਡਿਆ ਗਿਆ ਕੈਨੇਡਾ ਤੇ ਸਾਊਥ ਅਫਰੀਕਾ ਦੇ ਜਿਹੜਾ ਉਹ ਦੌਰਾਨ, ਜਿਸ ਦੇ ਵਿੱਚ ਕੈਨੇਡਾ ਪਹਿਲੀ ਵਾਰ ਜਿਹੜਾ ਉਹ ਅੱਗੇ ਪਹੁੰਚਿਆ। ਉਹਨਾਂ ਨੇ 1-0 ਦੇ ਨਾਲ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਆ, ਤੇ ਗੋਲ ਵੀ ਜਿਹੜਾ ਉਹ 92 ਮਿੰਟ ਦੇ ਵਿੱਚ ਸਟੀਫਨ ਦੇ ਦੁਆਰਾ ਜਿਹੜਾ ਉਹ ਕੀਤਾ ਜਿਹੜਾ ਹੋ ਗਿਆ, ਤੇ 1-0 ਦੇ ਨਾਲ ਕੈਨੇਡਾ ਨੇ ਜਿੱਤ ਪ੍ਰਾਪਤ ਕਰਕੇ ਕੁਆਟਰ ਫਾਈਨਲਸ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਉਹ ਪੱਕੀ ਕਰ ਲਈ ਆ। ਉਹ ਅੱਜ ਮੋਰੋਕੋ ਫਰਾਂਸ ਦੇ ਦਰਮਿਆਨ ਜਿਹੜਾ ਮੈਚ ਹੋਣਾ ਆ ਅੱਜ ਜਾਂ ਕੱਲ ਦੇ ਵਿੱਚ, ਉਹਨਾਂ ਦੇ ਜੇਤੂ ਦੇ ਨਾਲ ਉਹਨਾਂ ਦੀ ਅਗਲੀ ਜਿਹੜੀ ਭਿੜਤ ਆ ਉਹ ਹੋਵੇਗੀ। ਸੋ ਰਾਊਂਡ ਆਫ 32 ਦੇ ਸਾਰੇ ਮੈਚਿਸ ਦੇ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਨੇ। ਸੋ ਆਪਾਂ ਦੇਖ ਰਹੇ ਹਾਂ ਵੀ ਅੱਜ ਤੋਂ ਜਿਹੜੇ ਜ਼ਿਆਦਾ ਮੈਚ ਆ ਉਹ ਖੇਡੇ ਜਾਣੇ ਸ਼ੁਰੂ ਹੋਣਗੇ। ਅੱਜ ਬ੍ਰਾਜ਼ੀਲ ਤੇ ਜਾਪਾਨ ਦੇ ਦਰਮਿਆਨ ਮੁਕਾਬਲਾ ਹੋਊਗਾ, ਤੇ ਜਰਮਨੀ ਪੈਰਾਗੁਏ ਤੇ ਨੀਦਰਲੈਂਡ ਮੋਰੋਕੋ ਦੇ ਦਰਮਿਆਨ ਇਹ ਜਿਹੜਾ ਉਹ ਮੁਕਾਬਲਾ ਜਿਹੜਾ ਉਹ ਖੇਡਿਆ ਜਾਣਾ ਆ। ਸੋ ਇਹ 4 ਮੈਚ ਸੋ ਬੇਸਿਕਲੀ ਕੁੱਲ ਮੁੱਕ ਜਾਣਗੇ ਅੱਜ ਤੱਕ, ਤੇ ਅਗਲੀਆਂ ਜਿਹੜੀਆਂ ਉਹ 4 ਟੀਮਾਂ ਜਿਹੜੀਆਂ ਉਹ ਰਾਊਂਡ ਆਫ 16 ਕੁਆਟਰ ਫਾਈਨਲ ਦੇ ਲਈ ਪਤਾ ਜਿਹੜਾ ਉਹ ਲੱਗੇਗਾ। ਵੀਕਐਂਡ ਦੇ ਉੱਤੇ ਫਰਾਈਡੇ ਨੂੰ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਉਦੋਂ ਆਪਾਂ ਸੈਟਰਡੇ ਨੂੰ ਸੌਰੀ ਜਿਹੜੇ ਮੈਚਿਸ ਹੋਏ ਸੀ ਉਹਨਾਂ ਦੇ ਵਿੱਚ ਇਰਾਨ ਵਾਲਿਆਂ ਦੇ ਲਈ ਤਾਂ ਵਿਚਾਰੇ ਇੱਡੇ ਇੱਕ ਖੱਬੇ ਸੱਜੇ ਹੀ ਹੁੰਦੇ ਰਹੇ ਪੈਂਡੂਲਮ ਦੇ ਵਾਂਗੂ, ਕਦੀ ਉਹ ਕੁਆਲੀਫਾਈ ਕਰਕੇ ਕਦੀ ਉਹ ਬਾਹਰ ਹੋ ਗਏ। ਉਹਨਾਂ ਦਾ ਸਾਰਾ ਜਿਹੜਾ ਦਾਰਮਦਾਰ ਅਲਜੀਰੀਆ ਵਰਸਸ ਆਸਟਰੀਆ ਮੈਚ ਦੇ ਵਿੱਚ ਲੱਗਾ ਜਿਹੜਾ ਹੋ ਰਿਹਾ।
ਜੇ ਉਹਨਾਂ ਦੇ ਵਿੱਚੋਂ ਕੋਈ ਜਣਾ ਮੈਚ ਜਿੱਤਦਾ ਤਾਂ ਈਰਾਨ ਦੇ ਜਿਹੜੇ ਉਹ ਚਾਂਸਿਸ ਸੀਗੇ, ਤੇ ਜੇ ਡਰਾ ਰਹਿੰਦਾ ਤਾਂ ਉਹ ਈਰਾਨ ਵਾਲੇ ਜਿਹੜੇ ਉਹ ਬਾਹਰ ਹੋ ਜਾਣੇ ਸੀ। ਆਸਟਰੀਆ ਦਾ ਜਿਹੜਾ ਮੈਚ ਆ ਉਹ 3-3 ਦੀ ਬਰਾਬਰੀ ਦੇ ਉੱਤੇ ਜਿਹੜਾ ਉਹ ਛੁੱਟਿਆ। ਅਖੀਰਲੇ ਮਿੰਟ ਦੇ ਵਿੱਚ ਐਕਸਟਰਾ ਟਾਈਮ ਦੇ ਵਿੱਚ ਅਲਜੀਰੀਆ ਦੇ 93 ਮਿੰਟ ਦੇ ਵਿੱਚ ਤੀਜਾ ਗੋਲ ਕਰਕੇ 3-2 ਦੇ ਨਾਲ ਜਿਹੜੀ ਉਹ ਅੱਗੇ ਵੱਧ ਗਏ, ਤੇ ਉਸ ਤੋਂ 2-3 ਮਿੰਟਾਂ ਬਾਅਦ ਆਸਟਰੀਆ ਵਾਲਿਆਂ ਨੇ 96 ਮਿੰਟ ਦੇ ਵਿੱਚ ਗੋਲ ਕਰਕੇ ਬਰਾਬਰੀ ਜਿਹੜੀ ਉਹ ਕਰ ਦਿੱਤੀ। ਈਰਾਨ ਵਾਲੇ 2-3 ਮਿੰਟ ਦੇ ਲਈ ਜਿਹੜੇ ਉਹ ਕਹਿ ਲਓ ਵੀ ਕੁਆਲੀਫਾਈ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਸੀ ਵੀ ਹੁਣ ਤਾਂ ਐਕਸਟਰਾ ਟਾਈਮ 'ਚ ਉਹਨਾਂ ਨੇ ਗੋਲ ਕਰਤਾ ਤੇ ਉਹ ਜਿੱਤ ਜਾਣਗੇ, ਤੇ ਸਾਡੇ ਜਿਹੜਾ ਉਹ ਦਾ ਜਿਹੜਾ ਉਹ ਲੱਗ ਜੂਗਾ। ਪਰ ਆਸਟਰੀਆ ਨੇ ਬਿਲਕੁਲ ਅਖੀਰਲੇ ਮਿੰਟ ਦੇ ਵਿੱਚ ਇੱਕ ਹਿਸਾਬ ਦੇ ਨਾਲ ਗੋਲ ਕਰਕੇ ਈਰਾਨ ਦੀਆਂ ਜਿਹੜੀਆਂ ਉਹ ਆਸਾਂ ਦੇ ਉੱਤੇ ਪਾਣੀ ਜਿਹੜਾ ਉਹ ਫੇਰ ਦਿੱਤਾ, ਤੇ ਅਲਜੀਰੀਆ ਤੇ ਆਸਟਰੀਆ ਦੋਨੋਂ ਹੀ ਆਪੋ ਆਪਣੇ ਜਿਹੜੇ ਉਹ ਰਾਊਂਡ ਆਫ 32 ਦੇ ਵਿੱਚ ਪਹੁੰਚ ਗਏ। ਅਰਜਨਟੀਨਾ ਤੇ ਜਾਰਡਨ ਦੇ ਮੁਕਾਬਲੇ ਦੇ ਵਿੱਚ ਅਰਜਨਟੀਨਾ 3-1 ਦੇ ਨਾਲ ਜਿੱਤਿਆ। ਮੈਸੀ ਨੇ ਇੱਕ ਹੋਰ ਗੋਲ ਕੀਤਾ, ਉਸਨੇ ਨਵਾਂ ਰਿਕਾਰਡ ਬਣਾਇਆ। ਲਗਾਤਾਰ ਵਰਲਡ ਕੱਪ ਦੇ 7 ਮੈਚਾਂ 'ਚ ਗੋਲ ਜਿਹੜੇ ਉਸਨੇ ਕੀਤੇ ਆ। ਅਜੇ ਤੱਕ ਕੋਈ ਵੀ ਅਜਿਹਾ ਪਲੇਅਰ ਨਹੀਂ ਸੀ ਜਿਹਨੇ ਕੰਟੀਨਿਊਸਲੀ 7 ਮੈਚਾਂ ਦੇ ਵਿੱਚ ਵਰਲਡ ਕੱਪ ਦੇ ਜਿਹੜੇ ਉਹ ਗੋਲ ਕੀਤੇ ਹੋਣ। ਸੋ ਲਿਓਨਲ ਮੈਸੀ ਨੇ ਇਹ ਜਿਹੜਾ ਉਹ ਨਵਾਂ ਰਿਕਾਰਡ ਬਣਾਇਆ। ਉਧਰ ਕਾਂਗੋ ਨੇ 3-1 ਦੇ ਨਾਲ ਉਜ਼ਬੇਕਿਸਤਾਨ ਨੂੰ ਹਰਾਇਆ। ਕੋਲੰਬੀਆ ਪੁਰਤਗਾਲ ਦਾ ਮੈਚ ਕਾਫੀ ਫਾਸਟ ਟੈਂਪੋ ਦੇ ਉੱਤੇ ਰਿਹਾ, ਪਰ ਦੋਨਾਂ ਚੋਂ ਹੀ ਟੀਮਾਂ ਜਿਹੜੀਆਂ ਆ ਉਹ ਗੋਲ ਕਰਨ 'ਚ ਨਾਕਾਮਯਾਬ ਰਹੀਆਂ। ਕੋਲੰਬੀਆ ਨੇ ਇੱਕ ਗੋਲ ਪੁਰਤਗਾਲ ਦੇ ਉਲਟ ਕੀਤਾ ਸੀਗਾ, ਪਰ ਉਸ ਨੂੰ VAR ਦੇ ਤਹਿਤ ਆਫਸਾਈਡ ਕਰਾਰ ਦੇ ਕੇ ਉਹ ਗੋਲ ਡਿਸਅਲਾਓ ਕਰ ਦਿੱਤਾ ਗਿਆ। ਤੇ ਜਿੱਦਾਂ ਦੱਸਿਆ ਵੀ ਰਾਊਂਡ ਆਫ 32 ਦੀਆਂ ਜਿਹੜੀਆਂ ਗੇਮਸ ਆ ਹੁਣ ਨੌਕਆਊਟ ਸਟੇਜ ਆ। ਹੁਣ ਕੋਈ ਵੀ ਮੈਚ ਡਰਾ ਨਹੀਂ ਹੋਊਗਾ, ਹਰ ਇੱਕ ਮੈਚ ਦਾ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਆਊਗਾ, ਤਾਂ ਹੀ ਜਿਹੜੀਆਂ ਟੀਮਾਂ ਉਹ ਅੱਗੇ ਪਹੁੰਚਣਗੀਆਂ। ਸੋ ਅੱਜ ਬ੍ਰਾਜ਼ੀਲ, ਜਾਪਾਨ, ਜਰਮਨੀ, ਪੈਰਾਗੁਏ, ਨੀਦਰਲੈਂਡ, ਮੋਰੋਕੋ ਦੇ ਮੈਚ ਆ ਉਹ ਖੇਡੇ ਜਾਣਗੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜਹੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।